ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋਤਿਓ, ਅੱਜ ਫਰਵਰੀ ਦੀ 7 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜ਼ੇ ਕੈਲੀਫੋਰਨੀਆ ਤੋਂ ਜੇ ਟਿਰਕੀਆਣਾ, ਸੈਨੋਜ਼ੇ ਤੋਂ ਅਟਾਰਨੀ, ਇਸੇ ਤਰ੍ਹਾਂ ਖਾਲਸਾ ਟਰਾਂਸ ਵਾਲੇ ਤੇ ਹੋਰ ਬਹੁਤ ਸਾਰੇ ਸਹਿਯੋਗੀ ਸੱਜਣ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਹਾਡੇ ਤੱਕ ਖਬਰਾਂ ਪਹੁੰਚਾਉਂਦੇ ਹੈਗੇ ਆ। ਸੋ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਵਾਈਟ ਹਾਊਸ ਨੇ ਇਹ ਸ਼ੋਅ ਕੀਤਾ ਆ ਭਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜਿਹੜਾ ਮਾਰੇ ਲਾਗੋ ਰਿਜ਼ੋਰਟ ਹੈਗਾ, ਉੱਥੋਂ ਕੁਛ ਰੈਕਰਡਸ ਦੇ ਬਾਕਸਸ ਮਿਲੇ ਹੈਗੇ ਆ। ਨੈਸ਼ਨਲ ਆਰਕਾਈਵ ਤੇ ਰੈਕਰਡ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਪਈ ਮਲਟੀਪਲ ਵਾਈਟ ਹਾਊਸ ਰੈਕਰਡ ਬਾਕਸਿਸ ਪਿਛਲੇ ਮਹੀਨੇ ਉਹਨਾਂ ਨੂੰ ਮਿਲੇ ਆ, ਜਿਹੜੇ ਕਿ ਇੰਪਰੋਪਰਲੀ ਪ੍ਰੈਜ਼ੀਡੈਂਟ ਟਰੰਪ ਦੇ ਮਾਰ ਲਾਗੋ ਪ੍ਰਾਪਰਟੀ ਜਿਹੜੀ ਆ ਉੱਥੇ ਰੱਖੇ ਗਏ ਸੀਗੇ। ਸੋ ਉਹਦੇ ਵਿੱਚ ਕਹਿੰਦੇ ਇੰਪੋਰਟੈਂਟ ਡਾਕੂਮੈਂਟਸ ਵੀ ਹੈਗੇ ਆ ਕਮਿਊਨੀਕੇਸ਼ਨ ਦੇ, ਕੁਛ ਗਿਫਟ, ਕੁਛ ਲੈਟਰ ਜਿਹੜੇ ਦੁਨੀਆ ਦੇ ਹੋਰ ਲੀਡਰਸ ਹੈਗੇ ਉਹਨਾਂ ਵੱਲੋਂ। ਇਸੇ ਤਰ੍ਹਾਂ ਕਹਿੰਦੇ ਪਈ ਇੱਕ ਬਾਕਸ ਦੇ ਵਿੱਚੋਂ ਜਿਹੜੀ ਕਿ ਫਲੋਰੀਡਾ ਸਟੇਟ ਹੈਗੀ ਆ, ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ, ਉਹਦੇ ਵਿੱਚੋਂ ਨਾਰਥ ਕੋਰੀਆ ਦੇ ਲੀਡਰ ਕਿਮ ਜੋਂਗ ਉਨ, ਉਹਨਾਂ ਵੱਲੋਂ ਇੱਕ ਚਿੱਠੀ ਆ ਜਿਹੜੀ ਪ੍ਰੈਜ਼ੀਡੈਂਟ ਓਬਾਮਾ ਨੂੰ ਲਿਖੀ ਗਈ ਸੀ, ਜਿਹੜੀ ਪ੍ਰੈਜ਼ੀਡੈਂਟ ਟਰੰਪ ਨੂੰ ਲਿਖੀ ਗਈ ਸੀ। ਇਸ ਤੋਂ ਬਿਨਾਂ ਇੱਕ ਲੈਟਰ ਜਿਹੜਾ ਪ੍ਰੈਜ਼ੀਡੈਂਟ ਓਬਾਮਾ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਲਿਖਿਆ ਸੀ, ਉਹ ਵੀ ਉਹਦੇ ਵਿੱਚੋਂ ਮਿਲੀ ਹੈਗੀ ਆ। ਸੋ ਵਾਸ਼ਿੰਗਟਨ ਪੋਸਟ ਨੇ ਇਹ ਦੱਸਿਆ ਭਈ ਕੁਛ ਪ੍ਰੈਜ਼ੀਡੈਂਸ਼ੀਅਲ ਰੈਕਰਡ ਐਕਟ ਵਾਇਲੇਸ਼ਨਸ ਹੋਈਆਂ ਹੈਗੀਆਂ। ਸੋ ਅਨਆਫੀਸ਼ੀਅਲ ਈਮੇਲ ਤੇ ਟੈਲੀਫੋਨ ਅਕਾਊਂਟਸ ਵੀ ਕੁਛ ਮਿਲੇ ਹੈਗੇ ਆ। ਸੋ ਇਹ ਨਵੀਂ ਡਿਵੈਲਪਮੈਂਟ ਆ ਰਹੀ ਹੈਗੀ ਆ। ਸੋ ਇਹਦੇ ਬਾਰੇ ਜੋ ਅਪਡੇਟ ਹੋਊਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ। ਰਹਿ ਚੁੱਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਕਮੇਟੀ ਨੇ ਕੁਛ ਡਾਕੂਮੈਂਟ ਦਿੱਤੇ ਹੈਗੇ ਆ। ਕੁਛ ਅਟਾਰਨੀ ਇਹ ਕਹਿ ਰਹੇ ਆ ਵੀ ਇਹ ਇਲੀਗਲ ਰੱਖੇ ਗਏ ਸੀ, ਪਰ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਇਲੀਗਲ ਸੀ ਜਾਂ ਕਿਸ ਤਰ੍ਹਾਂ ਸੀਗੇ। ਅਗਲੀ ਖਬਰ ਜਰਮਨੀ ਤੋਂ ਆ ਰਹੀ ਆ। ਜਰਮਨੀ ਦੇ ਚਾਂਸਲਰ ਓਲਫ ਸ਼ੋਲਜ਼, ਉਹਨਾਂ ਨੇ ਅੱਜ ਮੀਟਿੰਗ ਕੀਤੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਰਸ਼ੀਆ ਵਾਲਿਆਂ ਨੂੰ ਬਹੁਤ ਹਾਈ ਪ੍ਰਾਈਸ ਪੇ ਕਰਨੀ ਪਊਗੀ ਜੇ ਉਹ ਯੂਕਰੇਨ ਦੇ ਵਿੱਚ ਐਂਟਰ ਹੁੰਦੇ ਹੈਗੇ ਆ। ਤੇ ਇਹ ਇਸ ਟਾਈਮ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ। ਕਹਿੰਦੇ ਕਿਸੇ ਟਾਈਮ ਵੀ ਇਹ ਲੜਾਈ ਲੱਗ ਸਕਦੀ ਹੈਗੀ ਆ। ਵਾਸ਼ਿੰਗਟਨ ਪੋਸਟ ਦੇ ਨਾਲ ਇੰਟਰਵਿਊ ਦੇ ਦੌਰਾਨ ਸ਼ੋਲਜ਼ ਨੇ ਇਹ ਦੱਸਿਆ ਭਈ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ, ਅਮਰੀਕਾ ਵੀ ਕੋਸ਼ਿਸ਼ ਪੂਰੀ ਕਰ ਰਿਹਾ, ਫਰਾਂਸ ਵੀ ਪੂਰੀ ਕੋਸ਼ਿਸ਼ ਕਰ ਰਿਹਾ ਵੀ ਕਿਸੇ ਤਰ੍ਹਾਂ ਦੀ ਉੱਥੇ ਵਾਰ ਨਾ ਲੱਗੇ, ਲੜਾਈ ਨਾ ਹੋਏ। ਪਰ ਰਸ਼ੀਆ ਨੇ ਬਹੁਤ ਵੱਡਾ ਮਿਲਟਰੀ ਬਿਲਡਅਪ ਉੱਥੇ ਬਣਾਇਆ ਹੋਇਆ ਹੈਗਾ ਆ। ਤੇ ਇਹ ਵੀ ਸੱਚਾਈ ਆ ਵੀ ਜਰਮਨੀ ਸਭ ਤੋਂ ਵੱਡਾ ਨੈਟੋ ਦਾ ਜਿਹੜੇ ਮੁਲਕ ਹੈਗੇ ਆ ਨਾਟੋ ਦੇ ਅੰਡਰ, ਉਹਨਾਂ ਦਾ ਪਾਰਟਨਰ ਹੈਗਾ ਆ ਪੂਰੇ ਉਸ ਯੂਰਪ ਦੇ ਕੰਟੀਨੈਂਟਲ ਦੇ ਵਿੱਚ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਾਟੋ ਦੇ ਜਿੰਨੇ ਵੀ ਮੁਲਕ ਹੈਗੇ ਆ ਉਹਨਾਂ ਦੇ ਨਾਲ ਪੂਰਾ ਕੋਆਪਰੇਸ਼ਨ ਕਰ ਰਹੇ ਆ ਤਾਂ ਕਿ ਵੀ ਕਿਸੇ ਤਰ੍ਹਾਂ ਦਾ ਇਹ ਲੜਾਈ ਅੱਗੇ ਵੱਧ ਨਾ ਸਕੇ। ਤੇ ਸ਼ੋਲਜ਼ ਨੇ ਇਹ ਵੀ ਸੁਜੈਸਟ ਕੀਤਾ ਵੀ ਰਸ਼ੀਆ ਤੋਂ ਜਰਮਨੀ ਨੂੰ ਇੱਕ ਨਾਰਥ ਸਟਰੀਮ 2 ਪਾਈਪਲਾਈਨ ਆ, ਉਸ ਨੂੰ ਓਪਨ ਕੀਤਾ ਜਾਵੇ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜੀ ਆ ਬੰਦ ਨਾ ਹੋਣ ਦੇ ਆਸਾਰ ਹੋਣ। ਸ਼ੋਲਜ਼ ਇਹ ਨਵੇਂ ਚਾਂਸਲਰ ਬਣੇ ਆ ਜਿਨ੍ਹਾਂ ਨੇ ਐਂਜਲਾ ਮਾਰਕਲ ਨੂੰ ਪ੍ਰੋਸੀਡ ਕੀਤਾ ਹੈਗਾ। ਹਜੇ ਕੁਛ ਮਹੀਨੇ ਹੀ ਹੋਏ ਆ ਉਹਨਾਂ ਨੂੰ ਬਣਿਆਂ ਨੂੰ। ਪਿਛਲੇ ਕੁਛ ਮਹੀਨੇ ਵੀ ਨਹੀਂ ਕਹਿ ਸਕਦੇ, ਕੁਛ ਹਫ਼ਤੇ ਕਹਿ ਸਕਦੇ, ਪਿਛਲੇ ਦਸੰਬਰ ਦੇ ਵਿੱਚ ਹੀ ਉਹਨਾਂ ਨੇ ਇਹ ਜਿਹੜੇ ਚਾਰਜਸ ਲਏ ਸੀ। ਤੇ ਅੱਜ ਜਰਮਨ ਦੇ ਚਾਂਸਲਰ ਸ਼ੋਲਜ਼ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਵੀ ਮਿਲਣ ਜਾ ਰਹੇ ਆ ਆਫਟਰਨੂਨ ਦੇ ਵਿੱਚ।
ਸੋ ਇਹ ਜਿਹੜਾ ਮੇਨ ਮੁੱਦਾ ਆ ਉਹ ਰਸ਼ੀਆ ਦਾ ਯੂਕਰੇਨ ਦੇ ਉੱਤੇ ਅਟੈਕ ਕਰਨਾ, ਉਸ ਨੂੰ ਲੈ ਕੇ ਹੈਗਾ। ਸੋ ਸਾਰੇ ਇਹ ਮੁਲਕ ਇਕੱਠੇ ਹੋਏ ਹੈਗੇ ਆ। ਦੂਸਰੇ ਪਾਸੇ ਫਰਾਂਸ ਦੇ ਲੀਡਰ ਜਿਹੜੇ ਆ, ਫਰਾਂਸ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਉਹ ਅੱਜ ਆਪਣੀ ਫਲਾਈਟ ਦੇ ਰਾਹੀਂ ਮਾਸਕੋ ਪਹੁੰਚੇ ਆ ਅਤੇ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ, ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤਾਂ ਕਿ ਇਹ ਲੜਾਈ ਅੱਗੇ ਨਾ ਵੱਧ ਸਕੇ। ਮਾਸਕੋ ਨੇ ਉਹਨਾਂ ਨੂੰ ਬੜੀ ਤਕੜੀ ਵੈਲਕਮ ਦਿੱਤੀ ਆ, ਗਾਰਡਡ ਵੈਲਕਮ ਦਿੱਤੀ ਆ। ਸੋ ਕਹਿੰਦੇ ਹੋਪਫੁਲੀ ਪੁਟਿਨ ਜਿਹੜੇ ਹੈਗੇ ਆ ਉਹਨਾਂ ਦੀ ਗੱਲਬਾਤ ਨੂੰ ਸੁਣਨਗੇ। ਰਸ਼ੀਆ ਨੇ ਆਲਰੇਡੀ 1 ਲੱਖ ਤੋਂ ਵੱਧ ਟਰੂਪ ਯੂਕਰੇਨ ਦੇ ਬਾਰਡਰ ਦੇ ਉੱਤੇ ਲਾਏ ਹੋਏ ਹੈਗੇ ਆ ਅਤੇ ਉਹ ਇਹੀ ਕਹਿੰਦਾ ਆ ਰਿਹਾ ਵੀ ਅਸੀਂ ਯੂਕਰੇਨ ਦੇ ਵਿੱਚ ਐਂਟਰ ਨਹੀਂ ਹੋਵਾਂਗੇ, ਪਰ ਕਹਿੰਦੇ ਵੀ ਜਿਹੜੇ ਲੱਛਣ ਲੱਗਦੇ ਆ ਉਹ ਕਿਸੇ ਟਾਈਮ ਵੀ ਅਟੈਕ ਕਰ ਸਕਦੇ ਆ, ਕਿਉਂਕਿ 1 ਲੱਖ ਫੌਜੀ ਦਾ ਫਿਰ ਇੰਨੇ ਵੱਡੇ ਹਥਿਆਰ ਉੱਥੇ ਇਕੱਠੇ ਹੋਣਾ, ਸੋ ਕਿਸੇ ਟਾਈਮ ਵੀ ਹੋ ਸਕਦਾ। ਇੱਧਰੋਂ ਅਮਰੀਕਾ ਨੇ ਵੀ 8500 ਦੇ ਕਰੀਬ ਆਪਣੇ ਫੌਜੀ ਉੱਥੇ ਭੇਜੇ ਹੋਏ ਹੈਗੇ ਆ। ਜੰਗੀ ਬੇੜਾ ਵੀ ਹੈਗਾ ਉਸ ਏਰੀਏ ਦੇ ਵਿੱਚ, ਅਤੇ ਸਿਚੁਏਸ਼ਨ ਬਹੁਤ ਖਤਰਨਾਕ ਬਣੀ ਹੋਈ ਹੈਗੀ ਆ। ਸੋ ਹੋਪਫੁਲੀ ਸ਼ਾਇਦ ਫਰੈਂਚ ਦੇ ਪ੍ਰੈਜ਼ੀਡੈਂਟ ਮੈਕਰੋਨ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਆ, ਉਹਨਾਂ ਨੂੰ ਮਨਾ ਸਕਣ ਵੀ ਭਾਈ ਲੜਾਈ ਦੇ ਵਿੱਚ ਕੁਛ ਰੱਖਿਆ ਨਹੀਂ, ਇਹਦੇ ਨਾਲ ਬਹੁਤ ਨੁਕਸਾਨ ਹੋਣਾ। ਦੂਸਰੇ ਪਾਸੇ ਇਹ ਵੀ ਬਹੁਤ ਰਿਪੋਰਟਸ ਆ ਰਹੀਆਂ ਵੀ ਜੇ ਰੱਬ ਨਾ ਕਰੇ ਕਿਤੇ ਲੜਾਈ ਹੋ ਜਾਂਦੀ ਆ, ਕਹਿੰਦੇ ਵੀ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਊਗਾ। ਸੋ ਫਰੈਂਚ ਦੇ ਪ੍ਰੈਜ਼ੀਡੈਂਟ ਦੀ ਜਿਹੜੀ ਵਿਜ਼ਿਟ ਆ ਮਾਸਕੋ ਨੂੰ, ਇਹ ਉਸ ਟਾਈਮ ਆਈ ਆ ਜਦੋਂ ਯੂਕਰੇਨ ਦੇ ਵਿੱਚ 3 ਮਹੀਨੇ ਪਹਿਲਾਂ ਹੀ ਉਹ ਮੈਕਰੋਨ ਵਿਜ਼ਿਟ ਕਰਨ ਗਏ ਸੀ। ਹੁਣ ਉਹ ਅੱਜ ਰਸ਼ੀਆ ਨੂੰ ਵਿਜ਼ਿਟ ਕਰਨ ਗਏ ਆ ਤਾਂ ਕਿ ਉਸ ਮਾਹੌਲ ਨੂੰ ਠੰਡਾ ਬਣਾਇਆ ਜਾ ਸਕੇ। ਹੁਣ ਆਪਾਂ ਆਪਣੇ ਮੁਲਕ ਅਮਰੀਕਾ ਵੱਲ ਆਈਏ ਅਤੇ ਅਮਰੀਕਾ ਦੇ ਵਿੱਚ ਸ਼ਿਕਾਗੋ ਇਲੀਨੋਇਸ ਸਕੂਲ ਬੋਰਡ ਜਿਹੜਾ ਹੈਗਾ, ਉਹਨਾਂ ਨੇ ਆਪਣੇ ਡਿਸਟ੍ਰਿਕਟਸ ਨੂੰ ਇਹ ਕਿਹਾ ਵੀ ਤੁਸੀਂ ਡਿਸਾਈਡ ਕਰ ਸਕਦੇ ਹੋ ਵੀ ਬੱਚੇ ਮਾਸਕ ਪਾਉਣ ਜਾਂ ਨਾ ਪਾਉਣ। ਆਪਾਂ ਦੇਖਿਆ ਹੀ ਆ, ਪਿਛਲੇ ਹਫ਼ਤੇ ਰਿਪੋਰਟ ਆਈ ਸੀ ਜੌਨ ਹੌਪਕਿੰਸ ਯੂਨੀਵਰਸਿਟੀ ਵੱਲੋਂ, ਵੀ ਮਾਸਕ ਪਾਉਣ ਦੇ ਨਾਲ ਜ਼ਿਆਦਾ ਫਾਇਦਾ ਨਹੀਂ ਹੁੰਦਾ, ਬਹੁਤ ਘੱਟ ਅਸਰ ਉਹਦੇ ਨਾਲ ਹੋਇਆ ਹੈਗਾ ਜੇ ਮੌਤਾਂ ਦੀ ਗਿਣਤੀ ਦੇਖੀ ਜਾਵੇ। ਪਰ ਸਾਰੇ ਲਿਬਰਲ ਮੀਡੀਆ ਨੇ ਇਸ ਖਬਰ ਨੂੰ ਬਲੈਕ ਆਊਟ ਕੀਤਾ, ਕਿਉਂਕਿ ਪਿਛਲੇ 2 ਸਾਲਾਂ ਦਾ ਰੌਲਾ ਇਹੀ ਪਾਇਆ ਜਾ ਰਿਹਾ ਸੀ ਅਤੇ ਡਾਕਟਰ ਫੌਸ਼ੀ ਨੇ ਵੀ ਹਮੇਸ਼ਾ ਇਹੀ ਕਿਹਾ ਸੀ। ਅਤੇ ਹੁਣ ਕਿਉਂਕਿ ਵਿਰੋਧ ਬਹੁਤ ਹੋ ਰਿਹਾ ਕੈਨੇਡਾ 'ਚ ਵੀ, ਅਮਰੀਕਾ 'ਚ ਵੀ, ਅਤੇ ਅੱਜ ਇਲੀਨੋਇਸ ਦੇ ਜੱਜ ਨੇ ਰੂਲਿੰਗ ਵੀ ਦਿੱਤੀ ਆ ਵੀ ਬਹੁਤ ਸਾਰੇ ਸਕੂਲਸ ਨੂੰ ਵੀ ਤੁਸੀਂ ਜਿਹੜੀ ਮੈਂਡੇਟ ਆ ਇਹ ਤੁਹਾਡੇ 'ਤੇ ਡਿਪੈਂਡ ਕਰਦੀ ਆ ਵੀ ਤੁਸੀਂ ਉਸ ਨੂੰ ਰੱਖਣਾ ਜਾਂ ਨਹੀਂ ਰੱਖਣਾ ਹੈਗਾ ਆ। ਇਹ ਸੰਗਾਮੋਨ ਕਾਉਂਟੀ ਹੈਗੀ ਆ, ਜਿਸ ਨੇ ਗਵਰਨਰ ਜੇ.ਬੀ. ਪ੍ਰਿਜ਼ਕਰ ਜਿਹੜੇ ਆ, ਉਹਨਾਂ ਦੇ ਅਗੇਂਸਟ ਇਹ ਮੈਂਡੇਟ ਦਿੱਤਾ ਹੈਗਾ। 150 ਡਿਸਟ੍ਰਿਕਟ ਸਕੂਲ ਦੇ ਅਤੇ ਜਿਹੜੇ ਪੇਰੈਂਟਸ ਆ ਉਹਨਾਂ ਨੇ ਇਸ ਕੋਰਟ ਦੀ ਜਿਹੜੀ ਇਨਵੋਲਵਮੈਂਟ ਮੰਗੀ ਸੀ ਵੀ ਇਹ ਹੁਣ ਬੱਚਿਆਂ ਨੂੰ ਬਹੁਤ ਔਖਾ ਹੈਗਾ ਮਾਸਕ ਪਾਉਣਾ, ਤੁਸੀਂ ਐਕਸਰਸਾਈਜ਼ ਹੁੰਦੀ ਆ, ਸਪੋਰਟਸ ਹੁੰਦੀਆਂ ਹੈਗੀਆਂ ਅਤੇ ਹਰ ਟਾਈਮ ਜਿਹੜਾ ਮਾਸਕ ਪਾਉਣਾ ਬਹੁਤ ਔਖਾ ਆ। ਹੁਣ ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੇ ਬੱਚੇ ਆਲਰੇਡੀ ਵੈਕਸੀਨੇਟਡ ਵੀ ਹੋ ਗਏ ਹੈਗੇ ਆ। ਸ਼ਿਕਾਗੋ ਪਬਲਿਕ ਸਕੂਲ ਦੇ ਵਿੱਚ 3.5 ਲੱਖ ਸਟੂਡੈਂਟਸ ਜਿਹੜੇ ਆ ਉਹ ਹੈਗੇ ਆ। ਸੋ ਸਾਰੇ ਇਸ ਟਾਈਮ ਦੇ ਉੱਤੇ ਮਾਸਕ ਪਾਉਂਦੇ ਸੀਗੇ। ਸੋ ਡਿਸਟ੍ਰਿਕਟ ਉਹਨਾਂ ਦੇ ਅਲੱਗ-ਅਲੱਗ ਹੈਗੇ ਆ। ਸੋ ਹੁਣ ਦੇਖਦੇ ਹਾਂ ਵੀ ਕਿਹੜੇ ਡਿਸਟ੍ਰਿਕਟਸ, ਬਹੁਤ ਸਾਰੇ ਜੇ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਜਾਵਾਂ, ਔਰਲੈਂਡ ਸਕੂਲ ਡਿਸਟ੍ਰਿਕਟ ਨੇ ਕਿਹਾ ਵੀ ਅਸੀਂ ਮਾਸਕ ਨਹੀਂ ਰਿਕੁਆਇਰ ਕਰਾਂਗੇ। ਸੇਂਟ ਚਾਰਲਸ ਜਿਹੜਾ ਸਕੂਲ ਡਿਸਟ੍ਰਿਕਟ ਹੈਗਾ, ਉਹ ਕਹਿੰਦੇ ਵੀ ਮਾਸਕ ਸੁਜੈਸਟਡ ਆ ਪਰ ਰਿਕੁਆਇਰਡ ਨਹੀਂ ਹੈਗੇ। ਇਸੇ ਤਰ੍ਹਾਂ ਸ਼ੌਮਬਰਗ ਡਿਸਟ੍ਰਿਕਟ ਹੈਗਾ 54, ਉਹ ਕਹਿੰਦੇ ਮਾਸਕ ਰਿਕੁਆਇਰ ਨਹੀਂ ਹੈਗੇ। ਸੋ ਵੱਖ-ਵੱਖ ਡਿਸਟ੍ਰਿਕਟ ਨੇ ਆਪਣੇ ਵੱਖ-ਵੱਖ ਵਿਚਾਰ ਦਿੱਤੇ ਹੈਗੇ ਆ, ਪਰ ਇਹ ਮੂਵਮੈਂਟ ਹੁਣ ਫੜਦੀ ਜਾ ਰਹੀ ਆ ਸਾਰੇ ਪੂਰੇ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਦੇ ਵਿੱਚ ਵੀ ਭਾਈ ਹੁਣ 2 ਸਾਲ ਹੋ ਗਏ ਆ, ਇਹ ਤਾਂ ਟਲਣੋਂ ਨਹੀਂ ਹਟ ਰਹੀ। ਕਰੋਨਾ ਵਾਇਰਸ ਹਰ ਮਹੀਨੇ ਕੋਈ ਨਾ ਕੋਈ ਨਵਾਂ ਵੇਰੀਐਂਟ ਆ ਜਾਂਦਾ ਆ। ਜਿਹੜਾ ਓਮੀਕਰੋਨ ਆ ਇਹਦੇ ਨਾਲ ਜ਼ਰੂਰ ਫੈਲਿਆ ਤਾਂ ਬਹੁਤ, ਪਰ ਇਹਦਾ ਅਸਰ ਬੜਾ ਘੱਟ ਹੋਇਆ। ਲੋਕ ਬਿਮਾਰ ਹੋਏ ਪਰ ਬਹੁਤ ਛੇਤੀ ਠੀਕ ਹੋ ਗਏ, ਹਸਪਤਾਲਾਂ 'ਚ ਜਿਹੜੇ ਆ ਘੱਟ ਗਏ ਹੈਗੇ ਆ।
ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਆ। ਆਖਿਰਕਾਰ ਆਸਟ੍ਰੇਲੀਆ ਨੇ 2 ਸਾਲਾਂ ਬਾਅਦ ਆਪਣੇ ਬਾਰਡਰ ਖੋਲ੍ਹ ਦਿੱਤੇ ਆ। ਹੁਣ ਉਹ ਕਹਿੰਦੇ ਆ ਵੀ ਜਿਹੜੇ ਵੈਕਸੀਨੇਟਡ ਟੂਰਿਸਟ ਆ, ਜਿਹੜੇ ਲੋਕਾਂ ਦੇ ਟੀਕੇ ਲੱਗੇ ਹੋਏ ਹੈਗੇ ਆ ਤੇ ਜਿਨ੍ਹਾਂ ਦੇ ਕੋਲ ਵੀਜ਼ਾ ਹੈਗਾ ਆ, ਉਹ ਆਸਟ੍ਰੇਲੀਆ ਦੇ ਵਿੱਚ ਵਿਜ਼ਿਟ ਕਰ ਸਕਦੇ ਹੈਗੇ ਆ। ਕਹਿੰਦੇ ਵੀ ਜੇ ਡਬਲ ਵੈਕਸੀਨੇਟਡ ਹੈਗੇ ਆ ਤੇ ਅਸੀਂ ਤੁਹਾਡੀ ਜਿਹੜੀ ਆ ਇੰਤਜ਼ਾਰ ਕਰ ਰਹੇ ਆ। ਪ੍ਰਾਈਮ ਮਿਨਿਸਟਰ ਸਕਾਟ ਮੋਰੀਸਨ ਨੇ ਇਹ ਦੱਸਿਆ। 21 ਫਰਵਰੀ ਤੋਂ ਜਿਹੜੀਆਂ ਵੱਖ-ਵੱਖ ਨਿਊਜ਼ ਸੈਕਟਰਸ ਆ ਉਹ ਰਿਪੋਰਟ ਕਰ ਰਹੇ ਆ ਵੀ ਆਸਟ੍ਰੇਲੀਆ ਖੁੱਲ੍ਹਣ ਜਾ ਰਿਹਾ ਆ ਇੰਟਰਨੈਸ਼ਨਲ ਐਜੂਕੇਸ਼ਨ ਦੇ ਲਈ ਵੀ। ਸੋ ਸਭ ਤੋਂ ਸਟ੍ਰਿਕਟ ਕੰਡੀਸ਼ਨਸ ਆਸਟ੍ਰੇਲੀਆ ਨੇ ਲਾਈਆਂ ਸੀਆਂ ਕਰੋਨਾ ਵਾਇਰਸ ਤੇ ਪੈਂਡੇਮਿਕ ਦੇ ਦੌਰਾਨ। ਇਸੇ ਤਰ੍ਹਾਂ ਨਿਊਜ਼ੀਲੈਂਡ ਨੇ ਵੀ ਲਾਈਆਂ ਸੀਆਂ। ਮਾਰਚ 2020 ਦੇ ਵਿੱਚ ਗਵਰਨਮੈਂਟ ਨੇ ਆਪਣੇ ਸਾਰੇ ਹੀ ਬਾਰਡਰ ਕਲੋਜ਼ ਕਰ ਦਿੱਤੇ ਸੀ ਤੇ ਜਿੰਨੇ ਵੀ ਬਾਹਰਲੇ ਲੋਕ ਆ, ਫੋਰਨਰਸ ਆ, ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਐਂਟਰ ਕਰਨ ਤੋਂ ਬੈਨ ਕਰ ਦਿੱਤਾ ਸੀਗਾ। ਤੇ ਜਿਹੜੇ ਕੁਛ ਆਉਂਦੇ ਵੀ ਸੀ ਐਕਸੈਪਸ਼ਨਸ ਲੈ ਕੇ, ਉਹਨਾਂ ਨੂੰ ਵੱਖ ਰੱਖਿਆ ਜਾਂਦਾ ਸੀ ਇੱਕ ਸੈਪਰੇਟ ਆਈਲੈਂਡ ਦੇ ਵਿੱਚ ਕੁਛ ਦਿਨਾਂ ਲਈ ਕੁਆਰੰਟਾਈਨ ਵੀ ਕੀਤਾ ਜਾਂਦਾ ਸੀਗਾ। ਤੇ ਕੁਛ ਇੰਟਰਨੈਸ਼ਨਲ ਸਟੂਡੈਂਟਸ ਤੇ ਜਿਹੜੇ ਸਕਿਲਡ ਮਾਈਗ੍ਰੈਂਟਸ ਹੈਗੇ ਆ, ਉਹਨਾਂ ਨੂੰ ਪਿਛਲੇ ਦਸੰਬਰ ਦੇ ਵਿੱਚ ਐਂਟਰ ਕਰਨ ਦਿੱਤਾ ਗਿਆ ਸੀ, ਪਰ ਲਗਭਗ ਆਸਟ੍ਰੇਲੀਆ ਪੂਰੇ ਦੁਨੀਆ ਦੇ ਲਈ ਬੰਦ ਸੀਗਾ। ਸੋ ਅੱਜ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਆ ਵੀ ਆਪਾਂ ਫੁੱਲੀ ਓਪਨ ਕਰਨ ਜਾ ਰਹੇ ਹਾਂ ਐਜ਼ ਲੌਂਗ ਐਜ਼ ਪ੍ਰੂਫ ਆਫ ਵੈਕਸੀਨੇਸ਼ਨ ਤੁਹਾਡੇ ਟੀਕਾ ਲੱਗਾ ਆ ਤੁਸੀਂ ਦਿਖਾ ਸਕੋਗੇ। ਇਹ ਪੂਰਾ ਰੂਲ ਆ ਉਹਨਾਂ ਨੇ ਕਿਹਾ। ਤੇ ਕਹਿੰਦੇ ਵੀ ਮੈਂ ਇਹ ਵੀ ਆਸ ਕਰਦਾ ਵੀ ਹਰ ਇੱਕ ਬੰਦਾ ਇਸ ਰੂਲ ਨੂੰ ਫੋਲੋ ਕਰੂਗਾ। ਸੋ ਜੇ ਕੋਈ ਅਨਵੈਕਸੀਨੇਟਡ ਟਰੈਵਲਰ ਹੈਗਾ ਆ, ਉਹਨਾਂ ਨੂੰ ਮੈਡੀਕਲ ਰੀਜ਼ਨ ਦੇਣਾ ਪਊਗਾ ਵੀ ਉਸਨੇ ਕਾਹਤੇ ਨਹੀਂ ਕੀਤਾ, ਤੇ ਤਾਂ ਕਿ ਉਹ ਟਰੈਵਲ ਐਗਜ਼ੈਂਪਸ਼ਨ ਲੈ ਸਕੇ। ਜ਼ਰੂਰੀ ਨਹੀਂ ਉਹ ਦਿੱਤੀ ਜਾਊਗੀ, ਪਰ ਜੇ ਕਹਿੰਦੇ ਦਿੱਤੀ ਜਾਊਗੀ, ਇਹ ਆਸਟ੍ਰੇਲੀਆ ਦੀ ਆਪਾਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਕੁਛ ਸਮਾਂ ਇੱਕ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਊਗਾ। ਸੋ ਹੁਣ ਬਹੁਤ ਸਾਰੇ ਲੋਕ ਕਾਹਲੇ ਵੀ ਆ। ਕਈਆਂ ਦੇ ਰਿਸ਼ਤੇਦਾਰ ਆਸਟ੍ਰੇਲੀਆ ਦੇ ਵਿੱਚ ਆ, ਕਈਆਂ ਨੇ ਵਿਜ਼ਿਟ ਕਰਨ ਜਾਣਾ, ਕਈਆਂ ਨੇ ਕੋਈ ਬਿਜ਼ਨਸ ਟ੍ਰਿਪ ਤੇ ਜਾਣਾ ਹੈਗਾ ਆ ਤੇ ਕਹਿੰਦੇ ਵੀ ਅਸੀਂ ਆਸਟ੍ਰੇਲੀਆ ਜਲਦੀ ਤੋਂ ਜਲਦੀ ਜਾਈਏ। ਆਸਟ੍ਰੇਲੀਆ ਨੇ ਹੁਣ ਤੱਕ 2.7 ਮਿਲੀਅਨ ਕੇਸ ਕੋਰੋਨਾ ਵਾਇਰਸ ਦੇ ਰਿਪੋਰਟ ਕੀਤੇ ਆ। 4240 ਮੌਤਾਂ ਆਸਟ੍ਰੇਲੀਆ ਦੇ ਵਿੱਚ ਹੋਈਆਂ ਆ। ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ 80% ਪਾਪੂਲੇਸ਼ਨ ਆਸਟ੍ਰੇਲੀਆ ਦੀ ਫੁੱਲੀ ਵੈਕਸੀਨੇਟਡ ਆ। ਸਾਡੇ ਖੁਦ ਦੇ ਮੁਲਕ ਅਮਰੀਕਾ ਦੇ ਵਿੱਚ 9 ਲੱਖ ਮੌਤਾਂ ਹੁਣ ਤੱਕ ਹੋ ਚੁੱਕੀਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ। ਏਅਰਲਾਈਨਸ ਦੀ ਰੇਟਿੰਗ ਅੱਜ ਆਈ ਆ। ਕਹਿੰਦੇ ਭਈ USA ਦੇ ਵਿੱਚ ਵੱਖ-ਵੱਖ ਏਅਰਲਾਈਨਸ ਉਹਨਾਂ ਦੀ ਕਿਸ ਤਰ੍ਹਾਂ ਰੇਟਿੰਗ ਆ, ਕਿੰਨੀ ਕੁ ਲੇਟ ਹੁੰਦੀਆਂ, ਕੀ ਪ੍ਰਾਈਸਿਸ ਹੈਗੀਆਂ, ਕੀ ਵਿੱਚ ਸਰਵਿਸ ਆ, ਉਹਦੇ ਬੇਸ ਦੇ ਉੱਤੇ ਵਾਲ ਸਟਰੀਟ ਜਰਨਲ ਨੇ ਐਨੂਅਲ ਰੈਂਕਿੰਗ ਕੀਤੀ ਹੈਗੀ ਆ। ਕਿਹੜੀਆਂ ਏਅਰਲਾਈਨਸ ਗੁੱਡ ਆ, ਸਭ ਤੋਂ ਬੈਸਟ ਦੇ ਵਿੱਚ ਜੇ ਓਵਰਆਲ ਰੈਂਕਿੰਗ ਕਰਦੇ ਜਾਈਏ, ਕਹਿੰਦੇ ਪਹਿਲੇ ਨੰਬਰ 'ਤੇ ਡੈਲਟਾ ਏਅਰਲਾਈਨ, ਦੂਜੇ 'ਤੇ ਅਲਾਸਕਾ ਏਅਰਲਾਈਨ, ਤੀਜੇ 'ਤੇ ਸਾਊਥ ਵੈਸਟ ਏਅਰਲਾਈਨ, ਚੌਥੇ 'ਤੇ ਯੂਨਾਈਟਿਡ ਏਅਰਲਾਈਨ, ਪੰਜਵੇਂ 'ਤੇ ਅਲੈਜੈਂਟ, ਤੇ ਟੀਅਰ 6 'ਤੇ ਅਮੈਰੀਕਨ ਏਅਰਲਾਈਨ ਤੇ ਫਰੰਟੀਅਰ ਏਅਰਲਾਈਨ ਆ, ਤੇ ਫਿਰ ਸਪਿਰਿਟ ਤੇ ਜੈਟ ਬਲੂ ਸਭ ਤੋਂ ਥੱਲੇ ਆਈ ਹੈਗੀ ਆ। ਜੈਟ ਬਲੂ ਕਹਿੰਦੇ ਵੀ ਐਂਡ 'ਤੇ ਤਾਂ ਆਈ ਆ ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਫਲਾਈਟਸ ਆਪਣੀਆਂ ਕੈਂਸਲ ਕੀਤੀਆਂ, ਖਾਸ ਕਰਕੇ ਦਸੰਬਰ 30 ਤੋਂ ਲੈ ਕੇ ਜਨਵਰੀ 13 ਤੱਕ, ਜਦੋਂ ਦੁਬਾਰਾ ਕੀ ਫਿਰ ਕੋਰੋਨਾ ਵਾਇਰਸ ਦਾ ਸਰਜ ਹੋਇਆ ਸੀਗਾ। ਸੋ ਇਹ ਰੇਟਿੰਗਸ ਕੀਤੀ ਗਈ ਹੈਗੀ ਆ ਵੱਖ-ਵੱਖ ਏਅਰਲਾਈਨਸ ਦੀ। ਅਗਲੀ ਖਬਰ ਯੂਕੇ ਤੋਂ ਆ ਰਹੀ ਆ। ਬ੍ਰਿਟੇਨ ਦੀ ਕੁਈਨ ਐਲਿਜ਼ਾਬੈਥ II, ਉਸ ਨੇ ਇਹ ਕਿਹਾ ਆ ਇੱਕ ਪਲੈਟੀਨਮ ਜੁਬਲੀ ਦੇ ਵਿੱਚ ਭਈ ਅਗਲੀ ਕੁਈਨ ਜਿਹੜੀ ਆ ਉਹ ਪ੍ਰਿੰਸ ਚਾਰਲਸ ਦੀ ਸੈਕੰਡ ਵਾਈਫ ਕਮੀਲਾ ਉਹ ਹੋਊਗੀ। ਸੋ ਚਾਰਲਸ ਉੱਥੇ ਦੇ ਜਿਹੜੇ ਪ੍ਰਿੰਸ ਆ, ਉਹਨਾਂ ਨੇ ਕਮੀਲਾ ਨਾਲ 2005 ਦੇ ਵਿੱਚ ਵਿਆਹ ਕੀਤਾ ਸੀ। ਪਹਿਲਾਂ ਉਸਦੀ ਵਾਈਫ ਡਿਆਨਾ ਸੀ, ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ ਆ। ਸੋ ਹਜੇ ਤੱਕ ਜਿਹੜੀ ਕਮੀਲਾ ਆ, ਉਹ ਆਪਣਾ ਟਾਈਟਲ ਪ੍ਰਿੰਸੈਸ ਆਫ ਵੇਲਜ਼ ਨਹੀਂ ਯੂਜ਼ ਕਰਦੀ ਹੈਗੀ, ਪਰ ਕੁਈਨ ਨੇ ਜਿਸ ਤਰ੍ਹਾਂ ਨਾਲ ਇਹ ਇੰਡੀਕੇਸ਼ਨ ਦਿੱਤੀ ਆ ਵੀ ਉਹਨਾਂ ਦਾ ਜਿਹੜਾ ਅਗਲਾ ਜਿਹੜਾ ਉਹਨਾਂ ਦਾ ਹੇਅਰ ਹੋਊਗਾ, ਉਹ ਪ੍ਰਿੰਸ ਚਾਰਲਸ 'ਤੇ ਹੋਊਗਾ।
ਤੇ ਫਿਰ ਜੇ ਉਹ ਹੁੰਦੇ ਆ ਤੇ ਉਹਦੇ ਨਾਲ ਕਮੀਲਾ ਜਿਹੜੀ ਆ ਉਹ ਕੁਈਨ ਹੋਊਗੀ। 95 ਸਾਲਾਂ ਦੀ ਕੁਈਨ ਐਲਿਜ਼ਾਬੈਥ ਹਜੇ ਤੱਕ ਤਕੜੀ ਆ। ਅਗਲੀ ਖਬਰ ਖਾਸ ਕਰਕੇ ਸਾਇੰਟਿਸਟ ਦੇ ਸੰਬੰਧ ਦੇ ਵਿੱਚ ਆ ਰਹੀ ਆ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਟੌਪ ਦੇ ਸਾਇੰਸ ਐਡਵਾਈਜ਼ਰ ਉਹਨਾਂ ਦੀ ਬਾਬਤ ਹੁਣ ਖਬਰ ਆਈ ਆ ਭਈ ਉਹ ਆਪਣੇ ਨਾਲ ਦੇ ਜਿਹੜੇ ਕੋ-ਵਰਕਰਸ ਆ, ਉਹਨਾਂ ਦੇ ਸਬਆਰਡੀਨੇਟਸ ਸੀਗੇ, ਉਹਨਾਂ ਦੇ ਨੂੰ ਕਾਫ਼ੀ ਬੁਲੀ ਕਰਦੇ ਰਹੇ ਆ, ਕਾਫ਼ੀ ਉਹਨਾਂ ਦੇ ਉੱਤੇ ਵੀ ਝਿੜਕਾ ਮਾਰਦੇ ਰਹੇ ਆ। ਧੱਕਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ, ਉਹਨਾਂ ਦੇ ਨਾਲ ਕਰਦੇ ਆ ਕਿ ਫਿਜ਼ੀਕਲੀ ਨਹੀਂ ਪਰ ਮੈਂਟਲੀ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਟੌਪ ਸਾਇੰਸ ਐਡਵਾਈਜ਼ਰ ਐਰਿਕ ਲੈਂਡਰ ਕਹਿੰਦੇ ਪਈ ਉਹਨਾਂ ਨੇ ਆਪਣੇ ਨਾਲ ਦੇ ਸਟਾਫ ਨਾਲ ਪਿਛਲੇ 2 ਮਹੀਨਿਆਂ ਤੋਂ ਇੱਕ ਇਨਵੈਸਟੀਗੇਸ਼ਨ ਜਿਹੜੀ ਆਈ ਆ, ਉਹਦੇ ਮੁਤਾਬਕ ਇਹ ਪਤਾ ਲੱਗਿਆ ਵੀ ਉਹਨਾਂ ਨੇ ਕਾਫ਼ੀ ਲੰਮਾ ਸਮਾਂ ਜਿਹੜੇ ਆਪਣਾ ਸਟਾਫ ਆ ਉਹਨਾਂ ਦਾ ਉਹਦੇ ਨਾਲ ਮਿਸਬਿਹੇਵ ਕਰਦੇ ਰਹੇ ਆ। ਆਫਿਸ ਆਫ ਸਾਇੰਸ ਐਂਡ ਟੈਕਨੋਲੋਜੀ ਪਾਲਿਸੀ ਦੇ ਇਹ ਜਿਹੜੇ ਮੈਂਬਰ ਆ, ਕ੍ਰਿਸਟੀਨਾ ਪੀਲੇ, ਇੱਕ ਵਾਈਟ ਹਾਊਸ ਦੀ ਡਿਪਟੀ ਡਾਇਰੈਕਟਰ ਆਫ ਮੈਨੇਜਮੈਂਟ ਤੇ ਐਡਮਿਨਿਸਟ੍ਰੇਸ਼ਨ ਪਰਸਨਲ ਦੇ, ਉਹਨਾਂ ਨੇ ਇਹ ਦੱਸਿਆ ਵੀ ਇਹ ਇਨਵੈਸਟੀਗੇਸ਼ਨ ਹੁਣ ਕਨਕਲੂਡ ਹੋਈ ਆ, ਜਿਹਦੇ ਵਿੱਚ ਡਾਕਟਰ ਲੈਂਡਰ ਦੇ ਉੱਤੇ ਇਹ ਬਿਲਕੁਲ ਚਾਰਜਿਸ ਪਾਏ ਗਏ ਆ ਵੀ ਉਹਨਾਂ ਨੇ ਡਿਸਰਿਸਪੈਕਟਫੁਲੀ ਬਹੁਤ ਬੇਇੱਜ਼ਤੀ ਕੀਤੀ ਆ ਆਪਣੇ ਨਾਲ ਦੇ ਹੋਰ ਜਿਹੜੇ ਉਹਨਾਂ ਦੇ ਸਾਥੀ ਸੀਗੇ। ਕਹਿੰਦੇ ਪਈ 140 ਆਫਿਸ ਦੇ ਵਿੱਚ ਉਹਨਾਂ ਦੇ ਇੰਪਲਾਈ ਹੈਗੇ ਆ, 14 ਮੌਜੂਦਾ ਤੇ ਪਹਿਲਾਂ ਇਸ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ OSTP ਦੇ ਸਟਾਫਰਸ, ਉਹਨਾਂ ਨੇ ਡਾਕਟਰ ਲੈਂਡਰ ਦੇ ਅੰਡਰ ਕੰਮ ਕੀਤਾ ਹੈ ਤੇ ਉਹਨਾਂ ਨੇ ਇਹ ਦੱਸਿਆ ਵੀ ਵਰਕ ਇਨਵਾਇਰਮੈਂਟ ਜਿਹੜਾ ਕੰਮ ਦਾ ਇਨਵਾਇਰਮੈਂਟ ਆ ਬਹੁਤ ਹੀ ਜ਼ਿਆਦਾ ਉੱਥੇ ਟੌਕਸਿਕ ਸੀਗਾ ਤੇ ਬਹੁਤ ਹੀ ਜ਼ਿਆਦਾ ਐਵੀਡੈਂਸ ਪਾਏ ਗਏ ਆ। ਤੇ ਕਹਿੰਦੇ ਵੀ ਕਾਫੀ ਮਲਟੀਪਲ ਵਿਮਨ, ਬਹੁਤ ਸਾਰੀਆਂ ਬੀਬੀਆਂ ਨੇ ਕੰਪਲੇਨ ਕੀਤੀ ਆ ਭਈ ਨੈਗੇਟਿਵ ਇੰਟਰੈਕਸ਼ਨ ਵਿਦ ਡਾਕਟਰ ਲੈਂਡਰ ਜਦੋਂ ਵੀ ਉਹ ਉਹਨਾਂ ਦੇ ਨਾਲ ਬੋਲਦੇ ਸੀਗੇ। ਸੋ ਇਹ ਹੁਣ ਜਿਹੜੇ ਡਾਕਟਰ ਲੈਂਡਰ ਆ ਇਹਨਾਂ ਨੂੰ ਇਹ ਸਕੈਜੂਲਡ ਆ ਆਲਰੇਡੀ। ਹਾਊਸ ਦੀ ਹੈਲਥ ਸਬ ਕਮੇਟੀ ਜਿਹੜੀ ਬਾਇਓਮੈਡੀਕਲ ਰਿਸਰਚ ਦੇ ਉੱਤੇ ਆ ਉਹਦੇ ਸਾਹਮਣੇ। ਸੋ ਹੁਣ ਦੇਖੋ ਵੀ ਉਸ ਮੀਟਿੰਗ ਦੇ ਵਿੱਚ ਆਫ ਕੋਰਸ ਜਿਹੜਾ ਇਹ ਕੁਐਸਚਨ ਆ ਉਹਨਾਂ ਨੂੰ ਪੁੱਛਿਆ ਜਾਊਗਾ ਵੀ ਭਾਈ ਤੁਹਾਡੇ ਆਫਿਸ ਦੇ ਵਿੱਚ ਆਹ ਕੰਪਲੇਨਸ ਆ ਰਹੀਆਂ ਹੈਗੀਆਂ ਵੀ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ। ਸੋ ਇਹ ਜਿਹੜੀ ਉਹਨਾਂ ਦੀ ਹੀਅਰਿੰਗ ਹੋਣੀ ਆ ਕਾਫੀ ਇਹ ਜਿਹੜੀ ਇੱਕ ਤਰ੍ਹਾਂ ਦੇ ਨਾਲ ਦੇਖਣ ਵਾਲੀ ਹੋਊਗੀ ਬਈ ਕੀ ਇਹਦੇ ਵਿੱਚ ਉਹ ਆਪਣੇ ਬਿਆਨ ਦੱਸਦੇ ਆ। ਕਹਿੰਦੇ ਭਈ ਇੱਕ ਰਾਸ਼ੀਅਲ ਵੈਲਸ ਉੱਥੇ ਦੀ ਲੇਡੀ ਉਸ ਆਫਿਸ ਦੇ ਵਿੱਚ ਕੰਮ ਕਰਦੀ, ਉਹ ਕਹਿੰਦੀ ਵੀ ਬਹੁਤ ਸਾਰੀਆਂ ਬੀਬੀਆਂ ਆ ਉਹ ਰੋਂਦੀਆਂ ਦੇਖੀਆਂ ਗਈਆਂ, ਟਰੋਮਾਟਾਈਜ਼ ਦੇਖੀਆਂ ਗਈਆਂ, ਆਈਸੋਲੇਟਡ ਹੁੰਦੀਆਂ ਦੇਖੀਆਂ ਗਈਆਂ ਵੀ ਇੱਦਾਂ ਦਾ ਮਾਹੌਲ ਉਸ ਆਫਿਸ ਦੇ ਵਿੱਚ ਬਣਿਆ ਹੋਇਆ ਸੀ। ਸਰੋਤਿਆਂ ਨੂੰ ਯਾਦ ਹੋਊਗਾ ਕੈਲੀਫੋਰਨੀਆ ਦੇ ਵਿੱਚ SB9 ਬਿੱਲ ਹੈਗਾ, ਜਿਹਦੇ ਮੁਤਾਬਕ ਹੁਣ ਬਹੁਤ ਸਾਰੇ ਸਿੰਗਲ ਫੈਮਿਲੀ ਹੋਮਸ ਆ ਉਹਨਾਂ ਦੇ ਵਿੱਚ ਤੁਸੀਂ ADU ਯੂਨਿਟ ਪਿੱਛੇ ਰੱਖ ਸਕਦੇ ਹੈਗੇ ਆ, ਐਡੀਸ਼ਨਲ ਡਿਵੈਲਿੰਗ ਯੂਨਿਟ, ਜਾਂ ਕਈ ਜਗ੍ਹਾ ਦੇ ਉੱਤੇ 4 ਯੂਨਿਟ ਵੀ ਬਣ ਸਕਦੇ ਆ ਇੱਕ ਘਰ ਦੇ ਵਿੱਚ ਦੇ ਤੁਹਾਡਾ ਵੱਡਾ ਬੈਕਯਾਰਡ। ਇਹ ਕੈਲੀਫੋਰਨੀਆ ਸਟੇਟ ਨੇ ਪਾਸ ਕੀਤਾ ਸੀ ਪਿਛਲੇ ਸਾਲ, ਗਵਰਨਰ ਨੇ ਵੀ ਸਾਈਨ ਕਰਤਾ। ਸੋ ਇਹਦਾ ਮੇਨ ਰੀਜ਼ਨ ਇਹੀ ਆ ਕਿਉਂਕਿ ਪ੍ਰਾਈਸਾਂ ਬਹੁਤ ਘਰਾਂ ਦੀਆਂ ਉੱਪਰ ਚੱਲ ਗਈਆਂ ਆ ਤੇ ਅਫੋਰਡ ਨਹੀਂ ਹੁੰਦੇ। ਸੋ ਲੋਕਾਂ ਨੂੰ ਜਿਹੜੇ ਯੂਨਿਟਸ ਬੜੇ ਘੱਟ ਆ, ਖਾਸ ਕਰਕੇ ਬੇ ਏਰੀਏ ਦੇ ਵਿੱਚ ਤਾਂ ਰੈਂਟ ਇੰਨੇ ਹਾਈ ਆ, ਸੋ ਉਸ ਨੂੰ ਘਟਾਉਣ ਦੇ ਲਈ ਇਹ ਬਿੱਲ ਪਾਸ ਕੀਤਾ ਗਿਆ ਸੀ। ਪਰ ਹੁਣ ਬਹੁਤ ਸਾਰੇ ਸ਼ਹਿਰ ਆ ਜਿਹੜੇ ਅਲੱਗ-ਅਲੱਗ ਸ਼ਹਿਰ ਆ, ਕੋਈ ਨਾ ਕੋਈ ਤਰੀਕਾ ਲੱਭ ਰਹੇ ਵੀ ਕਿਸ ਤਰ੍ਹਾਂ ਇਸ ਬਿੱਲ ਨੂੰ ਜਿਹੜਾ ਆ ਉਸ ਤੋਂ ਬਚਿਆ ਜਾਵੇ। ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਹੀ ਅਮੀਰ ਸ਼ਹਿਰ ਹੈਗਾ ਆ, ਸੋ ਉਸ ਸ਼ਹਿਰ ਦੇ ਸਿਟੀ ਕੌਂਸਲ ਨੇ ਇਹ ਮਤਾ ਪਾਸ ਕਰਤਾ ਵੁੱਡਸਾਈਡ, ਸਭ ਤੋਂ ਕਹਿੰਦੇ ਪਈ ਕੈਲੀਫੋਰਨੀਆ ਨਹੀਂ, ਜੇ ਅਮਰੀਕਾ ਦਾ ਨਾਂ ਲਈਏ ਤੇ ਸਭ ਤੋਂ ਅਮੀਰ ਸ਼ਹਿਰ ਵੁੱਡਸਾਈਡ ਆ, ਕਿਉਂਕਿ ਉੱਥੇ ਘਰਾਂ ਦੀ ਪ੍ਰਾਈਸ 5-5 6-6 ਮਿਲੀਅਨ ਡਾਲਰ ਹੈਗੀ ਆ, ਸੈਨ ਫਰਾਂਸਿਸਕੋ ਦੇ ਲਾਗੇ ਆ। ਸੋ ਇਸ ਸ਼ਹਿਰ ਦੇ ਸਿਟੀ ਨੇ ਇਹ ਪਾਸ ਕਰ ਦਿੱਤਾ ਆਪਣੇ ਮਤਾ ਵੀ ਭਾਈ ਇੱਥੇ ਜਿਹੜੇ ਆ ਮਾਊਂਟਨ ਲਾਇਨ ਜਿਹੜੇ ਆ ਉਹ ਸੈਂਕਚੁਰੀ ਆ, ਕਿਉਂਕਿ ਉੱਥੇ ਕਾਫੀ
ਟਰੀਜ਼ ਆ, ਜੰਗਲ ਵੀ ਹੈਗੇ ਆ ਛੋਟੇ-ਛੋਟੇ, ਤੇ ਉਸ ਕਰਕੇ ਅਸੀਂ SV9 ਨੂੰ ਨਹੀਂ ਮੰਨਾਂਗੇ। ਕੋਈ ਵੀ ਲੋਕ ਜਿਹੜੇ ਆਪਣੇ ਸਿੰਗਲ ਫੈਮਿਲੀ ਹੋਮਸ ਆ, ਉਹਨਾਂ ਦੇ ਵਿੱਚ ਐਡੀਸ਼ਨ ਨਹੀਂ ਕਰ ਸਕਦਾ, ਕਿਉਂਕਿ ਇਹਦੇ ਨਾਲ ਜਿਹੜੀ ਇਹ ਹੈਬੀਟੈਟ ਹੈਗਾ, ਜਿਹੜਾ ਮਾਊਂਟਨ ਲਾਇਨ ਆ, ਉਹਨਾਂ ਨੂੰ ਖਤਰਾ ਹੈਗਾ ਆ। ਪਰ ਇਹਦੇ ਸੰਬੰਧ ਦੇ ਵਿੱਚ ਹੁਣ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਮਿਸਟਰ ਬੰਟਾ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਇੱਦਾਂ ਨਹੀਂ ਚੱਲਣੀ ਹੈਗੀ, ਵੀ ਹੁਣ ਤੁਸੀਂ ਆਪਣੀ ਮਰਜ਼ੀ ਕਰੀ ਜਾਓ, ਵੀ ਨਹੀਂ ਜੀ ਅਸੀਂ ਆਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਪਰ ਕਹਿੰਦੇ ਵੀ ਇਹ ਨਹੀਂ ਹੋਊਗਾ, ਇਹ ਜਿਹੜਾ ਤੁਸੀਂ ਪਾਸ ਕੀਤਾ ਇਹ ਟੋਟਲੀ ਰੋਂਗ ਹੈਗਾ। ਸੋ ਹੁਣ ਬਹੁਤ ਸਾਰੇ ਸ਼ਹਿਰ ਆ, ਉੱਥੇ ਇੱਦਾਂ ਦੀਆਂ ਮੁੱਦੇ ਉੱਠਣਗੇ, ਖਾਸ ਕਰਕੇ ਜਿੱਥੇ ਬਹੁਤ ਮਹਿੰਗੇ ਘਰ ਆ, ਲੋਕ ਨਹੀਂ ਚਾਹੂਗੇ ਵੀ ਇੱਥੇ ਰਸ਼ ਹੋ ਜਾਊਗਾ, ਕਾਰਾਂ ਦਾ ਰਸ਼ ਹੋਊਗਾ, ਸਾਰਾ ਕੁਛ। ਸੋ ਇਹ ਵੱਖ-ਵੱਖ ਜਿਹੜੇ ਆ ਡਿਵੈਲਪ ਹੋ ਰਹੀਆਂ ਆ। ਤੇ ਅਗਲੀ ਖਬਰ ਜਿਹੜੀ ਆ, ਕਹਿੰਦੇ ਵੀ ਜਿਸ ਤਰ੍ਹਾਂ ਰੀਅਲ ਸਟੇਟ ਦੀ ਗੱਲ ਕਰਦੇ ਜਾਈਏ, ਵੀ ਬਹੁਤ ਜ਼ਿਆਦੇ ਖਾਸ ਕਰਕੇ ਬੇ ਏਰੀਏ ਦੇ ਵਿੱਚ ਸਿਚੁਏਸ਼ਨ ਬੈਡ ਬਣੀ ਹੋਈ ਆ। ਘਰਾਂ ਦੀਆਂ ਪ੍ਰਾਈਸਿਸ ਆਸਕਿੰਗ ਪ੍ਰਾਈਸ ਤੋਂ ਉੱਪਰ $8-8 ਲੱਖ ਤੱਕ ਵੀ ਜਾ ਰਹੀਆਂ ਆ। ਆਪਾਂ ਪਿਛਲੇ ਕੁਛ ਹਫ਼ਤੇ ਪਹਿਲਾਂ ਦੱਸਿਆ ਸੀ, ਇੱਕ ਪਿਛਲੇ ਵੀਕ ਵੀ ਇੱਦਾਂ ਹੀ ਗਿਆ, ਇੱਕ ਸੈਂਤਾ ਕਲਾਰਾ 'ਚ ਘਰ ਲਿਸਟਿੰਗ ਪ੍ਰਾਈਸ ਤੋਂ $8 ਲੱਖ ਉੱਤੇ ਉਹਦੀ ਪ੍ਰਾਈਸ ਗਈ ਹੈਗੀ ਆ। ਸੋ ਜਿਨ੍ਹਾਂ ਨੇ ਘਰ ਲੈਣੇ ਹੈਗੇ ਆ, ਉਹ ਬੜੇ ਔਖੇ ਆ। ਕਹਿੰਦੇ ਭਈ ਇੱਕ ਘਰ ਲੈਣ ਲਈ 1200 ਲੋਕ ਜਿਹੜੇ ਪੋਟੈਂਸ਼ੀਅਲ ਬਾਇਰ ਆ। ਸੋ ਜੇ ਬੇ ਏਰੀਏ 'ਚ ਇੱਕ ਘਰ ਲੱਗਦਾ ਨਾ, ਉਹਨੂੰ ਲੈਣ ਵਾਲੇ 1200 ਉਹਦੇ ਬਾਇਰ ਹੈਗੇ ਆ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਪ੍ਰਾਈਸ ਕਿੱਥੇ ਕੁ ਉਹ ਜਾਣੀ ਹੈਗੀ ਆ। ਸੋ ਇਹੀ ਕਾਰਨ ਆ ਵੀ ਘਰਾਂ ਦੀਆਂ ਪ੍ਰਾਈਸਿਸ ਬਹੁਤ ਜ਼ਿਆਦੇ ਹੈਗੀਆਂ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਇੱਕ ਸਪੈਸ਼ਲ ਰਿਪੋਰਟ, ਆਪਣੇ ਗੁਆਂਢੀ ਮੁਲਕ ਦੇ ਵਿੱਚ ਟਰੱਕਰਜ਼ ਜਿਹੜੇ ਆ ਪ੍ਰੋਟੈਸਟ ਕਰ ਰਹੇ ਆ, ਉਹਨਾਂ ਦੀ ਬਾਬਤ ਕਿਸ ਤਰ੍ਹਾਂ ਦਾ ਜਿਹੜਾ ਲਿਬਰਲ ਮੀਡੀਆ ਆ, ਉਹ ਉਹੀ ਕੰਮ ਕਰ ਰਿਹਾ ਜੋ ਇੰਡੀਆ ਦੇ ਵਿੱਚ ਇੰਡੀਆ ਦਾ ਮੀਡੀਆ ਕਿਸਾਨਾਂ ਦੇ ਉਲਟ ਕਰ ਰਿਹਾ ਸੀ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਤੇ ਅੱਜ ਆਪਾਂ ਇੱਕ ਸਪੈਸ਼ਲ ਰਿਪੋਰਟ ਕਰਨ ਜਾ ਰਹੇ ਹਾਂ, ਜਿਹੜੇ ਕੈਨੇਡੀਅਨ ਟਰੱਕਰਸ ਜਿਨ੍ਹਾਂ ਦੀ ਫਰੀਡਮ ਰੈਲੀ ਜਿਸ ਨੂੰ ਕਿਹਾ ਜਾ ਰਿਹਾ ਆ, ਉਹਦੀ ਬਾਬਤ। ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਇਹ ਸਾਰਾ ਕੁਛ ਵਾਪਰਿਆ, ਤੇ ਮੈਂ ਇਸ ਨੂੰ ਐਗਜ਼ੈਕਟਲੀ ਸੇਮ ਦੇਖ ਰਿਹਾ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵਾਪਰਿਆ ਸੀ। ਇੰਡੀਆ ਦੇ ਵਿੱਚ ਕਿਸਾਨ ਪ੍ਰੋਟੈਸਟ ਕਰ ਰਹੇ ਸੀ, ਤੇ ਉੱਥੇ ਦਾ ਮੈਂ ਮੀਡੀਆ ਦੇ ਸੰਬੰਧ ਦੇ ਵਿੱਚ ਗੱਲਬਾਤ ਕਰ ਰਿਹਾ। ਉੱਥੇ ਦਾ ਮੀਡੀਆ ਬਿਲਕੁਲ ਕਿਸਾਨਾਂ ਨੂੰ, ਦੇਖੋ ਜੀ ਇਹ ਖਾਲਿਸਤਾਨੀ ਆ, ਇਹ ਅੱਤਵਾਦੀ ਆ, ਇੱਥੇ ਇਹਨਾਂ ਨੇ ਨਿਸ਼ਾਨ ਸਾਹਿਬ ਚਾੜਤੇ, ਇੱਥੇ ਬੰਦੇ ਵੱਢਤੇ, ਰੇਪ ਹੋ ਗਿਆ, ਲੁੱਟਾਂ ਹੋ ਗਈਆਂ, ਮਾਰਾਂ ਹੋ ਗਈਆਂ। ਐਗਜ਼ੈਕਟਲੀ ਸੇਮ ਆਪਣੇ ਗੁਆਂਢੀ ਮੁਲਕ ਦੇ ਵਿੱਚ ਕੈਨੇਡਾ 'ਚ ਹੋ ਰਿਹਾ ਹੈਗਾ। ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਇੱਕ ਛੋਟੇ ਜਿਹੇ ਟਾਊਨ ਤੋਂ ਸ਼ੁਰੂ ਹੋਇਆ ਟਰੱਕਰ ਮਾਰਚ, ਜਿਸ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਫਰੀਡਮ ਮਾਰਚ ਵੀ ਕਿਹਾ ਹੈਗਾ ਆ। ਉਹ ਪੂਰੇ ਦੁਨੀਆ ਦੇ ਵਿੱਚ ਇਸ ਟਾਈਮ ਫੈਲ ਗਿਆ ਹੈ। USA 'ਚ ਵੀ ਹੋਣ ਜਾ ਰਿਹਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂ ਨੇਮ ਇਟ। ਸੋ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ, ਚਾਹੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ, ਇਹ ਤਾਂ ਜੀ ਇੱਕ ਫ੍ਰਿੰਜ ਜਿਹੀ ਕਮਿਊਨਿਟੀ ਆ, ਛੋਟੀ ਜਿਹੀ ਕਮਿਊਨਿਟੀ ਆ, ਤੇ ਇਹਨਾਂ ਦੇ ਵਿੱਚ ਕੌਨਫੈਡਰੇਟ ਫਲੈਗ ਵਾਲੇ ਆ, ਜਦ ਕਿ 99% ਬੰਦਿਆਂ ਨੂੰ ਪਤਾ ਹੀ ਨਹੀਂ ਵੀ ਕੌਨਫੈਡਰੇਟ ਫਲੈਗ ਕੀ ਹੁੰਦਾ ਆ। ਜੇ 10-15 ਹਜ਼ਾਰ ਬੰਦੇ ਦੇ ਪ੍ਰੋਟੈਸਟ 'ਚ ਇੱਕ ਕੋਈ ਬੰਦੇ ਨੇ ਕਰਤਾ, ਹਾਲਾਂਕਿ ਉਸ ਨੂੰ ਟਰੱਕਰਜ਼ ਨੇ ਬਾਅਦ 'ਚ ਫੜਿਆ ਵੀ, ਉਸ ਨੂੰ ਐਕਸਪੋਜ਼ ਵੀ ਕੀਤਾ ਵੀ ਅਸੀਂ ਇਹਦੇ ਨਾਲ ਨਹੀਂ, ਤੇ ਉਹਨਾਂ ਨੂੰ ਬਦਨਾਮ ਕੀਤਾ ਗਿਆ। ਟਰੱਕਰਜ਼ ਉਹ ਇੱਕ ਆਪਾਂ ਕਹਿ ਸਕਦੇ ਹਾਂ ਫਰੰਟ ਐਂਡ ਤੇ ਲੜਨ ਵਾਲੇ ਜਿਹੜੇ ਵਰਕਰਜ਼ ਆ, ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਦੌਰਾਨ, ਜਦੋਂ ਕਿ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਲੁਕੇ ਹੋਏ ਸੀ, ਟਰੱਕਰਜ਼ ਵਿਚਾਰੇ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਸਮਾਨ ਡਿਲੀਵਰ ਕਰਦੇ ਰਹੇ। ਕਿਸ ਤਰ੍ਹਾਂ ਸ਼ਾਰਟੇਜ ਆਫ ਸਪਲਾਈ ਹੋਈ ਆ, ਆਪਾਂ ਸਾਰਿਆਂ ਨੂੰ ਪਤਾ ਆ। ਹਾਲਾਂਕਿ 2 ਸਾਲ ਪਹਿਲਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਖੁਦ ਕਿਹਾ ਸੀ ਵੀ ਤੁਸੀਂ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਆ, ਪਰ ਜਿਹੜੇ ਟਰੱਕਰਜ਼ ਹੈਗੇ ਆ, ਉਹ ਤੁਹਾਡੀ ਸੇਵਾ ਕਰ ਰਹੇ ਆ ਬਾਹਰੋਂ ਹਰ ਟਾਈਮ 24 ਆਵਰਸ, ਔਰ ਉਹ ਆਪਾਂ ਦੇਖਿਆ ਵੀ ਆ। ਵੱਖ-ਵੱਖ ਸਰਕਾਰਾਂ ਵੱਲੋਂ ਬਿਆਨਬਾਜ਼ੀ ਵੀ ਹੁੰਦੀ ਰਹੀ ਆ, ਸਾਡੀ ਸਰਕਾਰ ਅਮਰੀਕਾ ਵੱਲੋਂ ਵੀ ਹੁੰਦੀ ਰਹੀ ਆ ਵੀ ਟਰੱਕਰਜ਼ ਨਾਲ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਪਰ ਉਹ ਜਿਸ ਤਰ੍ਹਾਂ ਵੀ ਐਮਰਜੈਂਸੀ ਵਰਕਰਜ਼ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਊਗਾ, ਜਾਂ ਚਾਹੇ ਉਹ ਹੈਲਥ ਕੇਅਰ ਵਰਕਰਜ਼ ਆ, ਪਰ ਟਰੱਕਰਜ਼ ਨੂੰ ਖਾਸ ਕੁਛ ਨਹੀਂ ਮਿਲਿਆ।
ਉਹ ਆਪਾਂ ਦੇਖਿਆ ਹੀ ਹੈਗਾ। ਹੁਣ ਆਪਾਂ ਆਈਏ ਗੁਆਂਢੀ ਮੁਲਕ ਕੈਨੇਡਾ ਦੀ, ਵੀ ਉੱਥੇ ਹਰ ਇੱਕ ਸ਼ਹਿਰ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਪ੍ਰੋਟੈਸਟ ਹੋਇਆ ਹੈਗਾ। ਸੋ ਇਕੱਲੇ ਟਰੱਕਰਜ਼ ਨਹੀਂ, ਸ਼ੁਰੂ ਟਰੱਕਰਜ਼ ਨੇ ਕੀਤਾ ਸੀ, ਉਹ ਤੋਂ ਬਾਅਦ ਸਕੂਲ ਦੇ ਬੱਚੇ, ਟੀਚਰਜ਼, ਬਹੁਤ ਸਾਰੇ ਹੈਲਥ ਕੇਅਰ ਵਰਕਰ ਵੀ ਉਹਨਾਂ ਨਾਲ ਜੁੜ ਗਏ ਆ, ਕਿਉਂਕਿ ਕੈਨੇਡਾ ਦੀ ਸਰਕਾਰ ਨੇ ਇਹ ਕਿਹਾ ਵੀ ਮੈਂਡੇਟ ਆ, ਹਰ ਇੱਕ ਜਾਣੇ ਨੂੰ ਵੈਕਸੀਨ ਲਵਾਉਣਾ ਪੈਣਾ ਆ। ਪਰ ਲੋਕ ਕਹਿੰਦੇ ਆ ਵੀ ਟਰੱਕਰਜ਼, ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ, ਉਹ ਕਹਿੰਦੇ ਵੀ ਅਸੀਂ ਵੈਕਸੀਨੇਟਡ ਆ, ਪਰ ਅਸੀਂ ਇਸ ਗੱਲ ਦੇ ਉਲਟ ਆ ਵੀ ਸਰਕਾਰ ਕਹੇ ਵੀ ਨਹੀਂ, ਅਸੀਂ ਧੱਕੇ ਨਾਲ ਜੀ ਤੁਹਾਨੂੰ ਲਵਾਉਣਾ ਪੈਣਾ, ਵੀ ਤਾਂ ਕਰਕੇ ਅਸੀਂ ਤੁਹਾਨੂੰ ਫਾਇਰ ਕਰ ਸਕਦੇ ਜੇ ਟੀਕੇ ਨਹੀਂ ਲਵਾਏ, ਤੁਸੀਂ ਪਲੇਨ 'ਚ ਨਹੀਂ ਚੜ੍ਹ ਸਕਦੇ, ਤੁਸੀਂ ਇੱਥੇ ਨਹੀਂ ਐਂਟਰ ਕਰ ਸਕਦੇ। ਸੋ ਮੀਡੀਆ ਨੇ ਬੜਾ ਨੈਗੇਟਿਵ ਰੋਲ ਅਦਾ ਕੀਤਾ। ਉੱਥੇ ਦੇ ਮੀਡੀਆ ਨੇ ਇਹ ਕਿਹਾ, ਦੇਖੋ ਜੀ ਹੋਮਲੈਸ ਸ਼ੈਲਟਰ ਤੋਂ ਇਹਨੀ ਫੂਡ ਖੋਹ ਲਿਆ, ਫਲੈਗ ਚਾੜ੍ਹਤਾ, ਉੱਥੇ ਲੋਕ ਬੜੇ ਜਿਹੜੇ ਹੈਗੇ ਆ ਬੇਰਾਮੀ ਝੱਲ ਰਹੇ ਆ। ਉੱਦਾਂ ਦੇ ਲੋਕਾਂ ਦੀਆਂ ਇੰਟਰਵਿਊਜ਼, ਖਾਸ ਕਰਕੇ ਉੱਥੇ ਦਾ ਜਿਹੜਾ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆ, CBC, ਉਸ ਨੇ ਬਹੁਤ ਨੈਗੇਟਿਵ ਰੋਲ ਟਰੱਕਰਜ਼ ਦੇ ਅਗੇਂਸਟ ਅਦਾ ਕੀਤਾ ਹੈਗਾ। ਉਹ ਆਪਾਂ ਦੇਖਿਆ ਹੀ ਆ। CBC ਇਹ ਉਹੀ ਆ ਜਿਹੜਾ ਪੰਜਾਬੀਆਂ ਦੇ ਉਲਟ, ਜਿਹੜੇ ਖਾਸ ਪੰਜਾਬੀ ਆਪਣੇ ਤਕੜੇ ਫਾਈਨੈਂਸ਼ੀਅਲੀ ਸੀ, ਜਿਹੜੇ ਖਾਲਿਸਤਾਨ ਮੂਵਮੈਂਟ ਦੇ ਸਪੋਰਟਰ ਵੀ ਸੀ ਲੋਕ, ਉਹਨਾਂ ਨੂੰ ਬੜੇ ਇਹ ਆਪਣੇ ਪਿਛਲੇ ਸਾਲਾਂ ਦੇ ਦੌਰਾਨ ਉਹਨਾਂ ਦੇ ਘਰ ਦਿਖਾ ਕੇ ਵੀ ਦੇਖੋ ਜੀ ਇਹ ਤਾਂ ਪਤਾ ਨਹੀਂ ਕਿੱਥੋਂ ਪੈਸੇ ਇਕੱਠੇ ਕਰ ਰਹੇ ਆ, ਬਾਅਦ 'ਚ ਉਹਨਾਂ ਦੇ ਲਾ ਸੂਟ ਵੀ ਕੀਤਾ ਗਿਆ ਸੀ। ਸੋ ਇਹ ਜਿਹੜਾ ਮੀਡੀਆ ਦਾ ਕੰਮ ਹੈਗਾ ਹੀ ਆ। ਸੋ ਅਮਰੀਕਾ 'ਚ ਵੀ ਬਹੁਤ ਕੁਛ ਹੋਇਆ, ਹਾਲਾਂਕਿ ਤੁਹਾਨੂੰ ਪਤਾ ਹੈ ਵੀ ਅਮਰੀਕਾ 'ਚ ਜਿੱਦਾਂ ਦੇ ਪ੍ਰੋਟੈਸਟ ਹੋਏ ਸੀ, ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਪ੍ਰੈਜ਼ੀਡੈਂਟ ਸੀ, ਕਿੰਨੀਆਂ ਅੱਗਾਂ ਲੱਗੀਆਂ, ਲੁੱਟਾਂ ਹੋਈਆਂ, ਮਾਰਾਂ ਹੋਈਆਂ, ਕਿਤੇ ਸਟੇਟ ਆਫ ਐਮਰਜੈਂਸੀ ਨਹੀਂ ਡਿਕਲੇਅਰ ਕੀਤੀ ਗਈ। ਕੱਲ੍ਹ ਉੱਥੇ ਓਟਾਵਾ ਦੇ ਵਿੱਚ ਉੱਥੇ ਦੇ ਮੇਅਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈ ਟਰੱਕਰਜ਼ ਦੇ ਉਲਟ, ਆਪਣੇ ਹੀ ਸਿਟੀਜ਼ਨਸ ਦੇ ਉਲਟ, ਜਦ ਕਿ ਕਿਤੇ ਵੀ ਇਹ ਕੋਈ ਖਬਰ ਨਹੀਂ ਆਈ ਵੀ ਕਿਸੇ ਇੱਕ ਵੀ ਟਰੱਕਰ ਨੇ ਕਿਸੇ ਨੂੰ ਕੁੱਟਿਆ ਜਾਂ ਮਾਰਿਆ ਹੋਵੇ। ਤੇ ਇਹ ਵੀ ਬਹੁਤ ਮਾੜੀ ਗੱਲ ਆ ਵੀ ਆਪਣਾ ਪੰਜਾਬੀ ਮੀਡੀਆ ਨੇ ਇਹ ਵਾਲਾ ਕਵਰ ਨਹੀਂ ਕੀਤਾ। ਹਾਲਾਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਰੇਡੀਓ ਸਟੇਸ਼ਨ ਆ, ਟੀਵੀ ਸਟੇਸ਼ਨਸ ਹੈਗੇ ਆ, ਉਹਨਾਂ ਨੇ ਕੋਈ ਖਾਸ ਕਵਰੇਜ ਨਹੀਂ ਦਿੱਤੀ। ਨਾ ਹੀ ਮਾੜੀ ਗੱਲ ਆ ਵੀ ਆਪਣੇ ਪੰਜਾਬੀਆਂ ਨੇ ਇਹਨਾਂ ਟਰੱਕਰਜ਼ ਦਾ ਸਾਥ ਦਿੱਤਾ। ਉਹ ਗੱਲ ਜੁਦੀ ਆ ਵੀ ਤੁਸੀਂ ਉਸ ਦੇ ਨਾਲ ਐਗਰੀ ਕਰਦੇ ਜਾਂ ਨਹੀਂ ਕਰਦੇ। ਸਾਡਾ ਪੰਜਾਬੀ ਰੇਡੀਓ USA ਦਾ ਹਮੇਸ਼ਾ ਸਟੈਂਡ ਇਹ ਰਿਹਾ ਭਈ ਹਰ ਇੱਕ ਬੰਦਾ ਵੈਕਸੀਨੇਟਡ ਹੋਣਾ ਚਾਹੀਦਾ, ਤੁਹਾਨੂੰ ਲਵਾਉਣਾ ਚਾਹੀਦਾ। ਪਰ ਇਹ ਵੀ ਨਹੀਂ ਵੀ ਤੁਹਾਨੂੰ ਜੀ ਇਹ ਮੈਂਡੇਟ ਜ਼ਰੂਰੀ ਆ, ਜੇ ਕੋਈ ਨਹੀਂ ਲਵਾਉਣਾ ਚਾਹੁੰਦਾ ਨਾ ਲਵਾਵੇ, ਉਹ ਅਗਲੇ ਦੀ ਮਰਜ਼ੀ ਆ। ਸਰਕਾਰ ਇਸ ਨੂੰ ਧੱਕਾ ਨਹੀਂ ਕਰ ਸਕਦੀ। ਸੋ ਮਾਈ ਬੋਡੀ ਮਾਈ ਚੁਆਇਸ ਵਾਲੇ ਕਹਿਣ ਵਾਲੇ ਇੱਥੇ ਖਾਸ ਕਰਕੇ ਅਬੋਰਸ਼ਨ ਨੂੰ ਲੈ ਕੇ, ਉਹ ਹੁਣ ਇਸ ਸਟੈਂਡ ਤੇ ਕਿਉਂ ਚੁੱਪ ਹੈਗੇ ਆ? ਠੀਕ ਆ ਕਿ ਨਹੀਂ? ਸੋ ਇਹ ਨਹੀਂ ਹੈ ਵੀ ਜਿੱਥੇ ਮੈਨੂੰ ਠੀਕ ਲੱਗਦਾ ਵੀ ਮੈਂ ਸਹੀ ਆ, ਜਿੱਥੇ ਨਹੀਂ ਠੀਕ ਤੇ ਉੱਥੇ ਓਕੇ ਆ। ਸੋ ਇਹ ਵੀ ਘਾਟ ਬਹੁਤ ਮਹਿਸੂਸ ਰਹੀ ਆ। ਹਾਂ, ਕੁਛ ਕੁ ਕਲਿੱਪ ਮੈਂ ਦੇਖਿਆ ਜਿੱਥੇ ਸਿੱਖਾਂ ਨੇ 1-2 ਜਗ੍ਹਾ ਸਮੋਸਿਆਂ ਦਾ ਲੰਗਰ ਲਾਇਆ, ਬਹੁਤ ਘੱਟ ਗਿਣਤੀ 'ਚ ਗਏ ਆ। ਪਰ ਜਿੰਨੀ ਵੱਡੀ 'ਚ ਸਪੋਰਟ ਕਰਨੀ ਚਾਹੀਦੀ ਸੀ, -25 ਡਿਗਰੀ ਟੈਂਪਰੇਚਰ ਦੇ ਵਿੱਚ ਜਿਹੜੇ ਟਰੱਕਰਜ਼ ਆ ਪ੍ਰੋਟੈਸਟ ਕਰ ਰਹੇ ਆ। ਸੋ ਇੰਨਾ ਧੱਕਾ ਸਰਕਾਰ ਕਰ ਰਹੀ, ਕਿਉਂਕਿ ਜਿਹੜੇ ਟਰੱਕਰਜ਼ ਆ ਉਹਨਾਂ ਦੀ ਗੈਸ ਖਤਮ ਹੋ ਗਈ, ਕਿਉਂਕਿ ਇੰਨੇ ਚਿਰ ਤੋਂ ਉਹ ਨਹੀਂ ਔਨ ਕੀਤੇ ਆ ਟਰੱਕ। ਜੇ ਕੋਈ ਗੈਸ ਲੈ ਕੇ ਆਉਂਦਾ, ਉਹਨਾਂ ਨੂੰ ਗੈਸ ਨਹੀਂ ਲਿਜਾਣ ਦਿੱਤੀ ਜਾ ਰਹੀ, ਗੈਸ ਉਹਨਾਂ ਤੋਂ ਕਨਫਿਸਕੇਟ ਕੀਤੀ ਜਾਂਦੀ ਆ। ਅਮਰੀਕਾ ਦੀ ਕੰਪਨੀ GoFundMe ਨੇ, ਉਹਨਾਂ ਨੇ ਇੱਕ $10 ਮਿਲੀਅਨ ਦੇ ਕਰੀਬ ਪੈਸੇ ਇਕੱਠੇ ਕਰ ਲਏ ਸੀ। ਉਹਦੇ ਉੱਤੇ ਜਿਹੜਾ ਰੋਕ ਲਾ ਦਿੱਤਾ ਵੀ ਨਹੀਂ ਜੀ, ਤੁਸੀਂ ਇਸ ਨੂੰ ਪੈਸੇ ਯੂਜ਼ ਨਹੀਂ ਕਰ ਸਕਦੇ ਹੈਗੇ। ਸੋ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਨਾ ਵੀ ਕਿਸ ਤਰ੍ਹਾਂ ਹੁਣ ਜਿਹੜੇ USA ਦੇ ਸੈਨੇਟਰ ਟੈਕਸਸ ਤੋਂ ਹੈਗੇ ਟੈਡ ਕਰੂਜ਼, ਉਹ ਕਹਿੰਦੇ ਵੀ ਨਹੀਂ, ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਵੀ ਇਹ ਕੀ ਗੱਲ ਆ ਵੀ ਤੁਸੀਂ ਉਹਨਾਂ ਦੇ ਜਿਹੜੇ ਪੈਸੇ ਰੋਕਦਾ, ਉਹ ਨਹੀਂ ਕਿਹੜਾ ਕੋਈ ਕਿਸੇ ਕ੍ਰਿਮੀਨਲ ਕੰਮ ਦੇ ਲਈ ਜਿਹੜੇ ਪੈਸੇ ਵਰਤਣੇ ਹੈਗੇ ਆ। ਸੋ ਬਹੁਤ ਕੁਛ ਚੱਲ ਰਿਹਾ। ਫੇਸਬੁੱਕ ਨੇ ਉਹਨਾਂ ਦਾ ਪੇਜ ਹੀ ਰਿਮੂਵ ਕਰ ਦਿੱਤਾ ਵਿਚਾਰਿਆਂ ਦਾ, 1,40,000 ਦੇ ਕਰੀਬ ਉਹਨਾਂ ਦੇ ਮੈਂਬਰ ਬਣ ਗਏ ਸੀ ਕਨਵਾਏ 2020 ਦੇ, ਤੇ ਉਹਨਾਂ ਦਾ ਫੇਸਬੁੱਕ ਤੋਂ ਪੇਜ ਚੱਕਤਾ, ਜਿਸ ਤਰ੍ਹਾਂ ਐਗਜ਼ੈਕਟਲੀ ਸੇਮ ਜੋ ਇੰਡੀਆ 'ਚ ਹੋਇਆ ਸੀ। ਕਿਸਾਨਾਂ ਦੇ ਪੇਜ ਚੱਕੇ ਗਏ, ਕਿਸਾਨਾਂ ਦੇ ਸਪੋਰਟਰਸ ਦੇ ਪੇਜ ਚੱਕੇ ਗਏ। ਈਵਨ ਹੁਣ ਸਾਡਾ ਪੰਜਾਬੀ ਰੇਡੀਓ USA ਦਾ ਪੇਜ ਫੇਸਬੁੱਕ ਦਾ ਹੁਣ ਕਲੀਅਰ ਹੋਇਆ, ਇੰਨੀਆਂ ਰਿਸਟ੍ਰਿਕਸ਼ਨ ਲਾਈਆਂ ਗਈਆਂ ਸੀਗੀਆਂ, ਖਾਸ ਕਰਕੇ ਜਿਹੜੀਆਂ ਆਪਾਂ ਕਿਸਾਨ ਮੋਰਚੇ ਦੇ ਸੰਬੰਧ ਦੇ ਵਿੱਚ ਸ਼ੇਅਰ ਕਰਦੇ ਸੀ ਫੋਟੋਆਂ ਜਾਂ ਹੋਰ, ਉਹਨਾਂ ਨੂੰ ਕਹਿ ਕੇ ਜੀ ਦੇਖੋ ਇਹ ਤਾਂ ਵਾਇਲੈਂਸ ਪ੍ਰਮੋਸ਼ਨ ਕਰਦੇ ਹੈਗੇ ਆ। ਜਿਸ ਤਰ੍ਹਾਂ ਜੱਗੀ ਬਾਬੇ ਦੀ ਪਿਕਚਰ ਸੀ, ਉਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਫੇਸਬੁੱਕ ਨੇ ਰਿਸਟ੍ਰਿਕਸ਼ਨ ਲਾ ਦਿੱਤੀ ਸੀਗੀ। ਸੋ ਇਹ ਪ੍ਰੋਟੈਸਟ ਮਾਰਚ ਜਿਹੜਾ ਸ਼ੁਰੂ ਹੋਇਆ ਸੀ ਕੈਨੇਡਾ 'ਚ, ਠੀਕ ਆ, ਬਿਲਕੁਲ ਥੋੜ੍ਹੇ ਟਰੱਕਰਜ਼ ਨੇ ਕੀਤਾ ਸੀ, ਪਰ ਹੁਣ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਪੂਰੇ ਕੈਨੇਡਾ ਦੇ ਵਿੱਚ ਫੈਲ ਗਿਆ ਆ। ਕੈਨੇਡਾ ਤੋਂ ਬਾਅਦ
ਨੀਦਰਲੈਂਡਸ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਲੰਡਨ ਤੋਂ ਕੈਨਬਰਾ, ਆਸਟ੍ਰੇਲੀਆ ਦੇ ਵਿੱਚ, ਸਾਰੇ ਪਾਸੇ ਜਾ ਰਿਹਾ। ਤੇ USA ਦੇ ਵਿੱਚ ਵੀ ਕੁਛ ਗਰੁੱਪ ਜਿਹੜੇ ਆ ਉਹ ਪਲਾਨ ਕਰ ਰਹੇ ਹੈਗੇ ਆ ਵੀ USA ਦੀ ਕੈਪੀਟਲ ਵਾਸ਼ਿੰਗਟਨ DC ਦੇ ਵਿੱਚ ਜਾਣਾ ਹੈਗਾ। ਹਾਲਾਂਕਿ USA ਦੇ ਵਿੱਚ ਮੈਂਡੇਟ ਨਹੀਂ ਹੈ। USA ਦੇ ਵਿੱਚ ਵਾਈਟ ਹਾਊਸ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕੰਪਲਸਰੀ ਕੀਤਾ ਸੀ ਵੀ ਹਰ ਇੱਕ ਨੂੰ ਜਿਹੜਾ ਵੈਕਸੀਨ ਲਵਾਉਣਾ ਪਊਗਾ। ਉਹਨਾਂ ਨੇ ਫਾਇਰ ਵੀ ਕੀਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਦੇ ਵਿੱਚ, ਖਾਸ ਕਰਕੇ ਮਿਲਟਰੀ ਦੇ ਵਿੱਚ ਲੋਕ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਏ ਸੀ। ਪਰ US ਦੀ ਸੁਪਰੀਮ ਕੋਰਟ ਨੇ ਇਸ ਨੂੰ ਓਵਰਟਰਨ ਕਰਤਾ ਵੀ ਨਹੀਂ ਭਾਈ, ਤੁਸੀਂ ਇਸ ਨੂੰ ਧੱਕੇ ਨਾਲ ਨਹੀਂ ਲਵਾ ਸਕਦੇ। ਹਾਂ, ਉਹਨਾਂ ਨੇ ਹੈਲਥ ਕੇਅਰ ਵਰਕਰਸ ਜਿਹੜੇ ਆ ਉਹਨਾਂ ਨੂੰ ਇਹ ਕਿਹਾ ਵੀ ਉਹਨਾਂ ਨੂੰ ਤੁਸੀਂ ਜ਼ਰੂਰ ਉਹਨਾਂ ਨੂੰ ਮੈਂਡੇਟਰੀ ਕਰ ਸਕਦੇ ਹੋ, ਕਿਉਂਕਿ ਉਹ ਹਸਪੀਟਲ 'ਚ ਕੰਮ ਕਰਦੇ ਆ। ਸੋ ਇਸ ਕਰਕੇ ਉਹਨਾਂ ਲਈ ਜ਼ਰੂਰੀ ਹੈਗਾ ਆ। ਸੋ ਹੁਣ ਜਿਹੜੇ ਟਰੱਕਰਸ ਆ, ਮੈਂ ਬਹੁਤ ਸਾਰੇ ਦੇਖਦਾ ਸੀ ਬੜੇ ਪੜ੍ਹੇ ਲਿਖੇ, ਉਹਨਾਂ 'ਚ ਲਾਇਰਸ ਵੀ ਟੀਮ ਉਹਨੇ ਹਾਇਰ ਕੀਤੀ ਆ। ਉਹ ਕਹਿੰਦੇ ਦੇਖੋ ਸਾਡੇ ਨਾਲ ਸ਼ਰੇਆਮ ਧੱਕਾ ਹੋ ਰਿਹਾ, ਕੈਨੇਡਾ ਵਰਗਾ ਮੁਲਕ ਆ, ਉਹਦੇ 'ਚ ਤੁਸੀਂ ਇੰਨਾ ਧੱਕਾ ਕਰੋ, ਇਹ ਬਹੁਤ ਮਾੜੀ ਗੱਲ ਹੈਗੀ ਆ। 1000 ਤੋਂ ਵੱਧ ਲੋਕ ਉੱਥੇ ਦਾ ਜਿਹੜਾ ਪਾਰਲੀਮੈਂਟ ਹਾਊਸ ਆ ਕੈਨਬਰਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੀ ਲੋਕਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਆ। 5 ਮਿਲੀਅਨ ਆਸਟ੍ਰੇਲੀਅਨਸ ਨੂੰ ਉਹਨਾਂ ਨੇ ਬੇਨਤੀ ਕੀਤੀ ਆ ਵੀ ਤੁਸੀਂ ਉੱਥੇ ਪਹੁੰਚੋ। ਟਰੱਕਰਸ ਜਿਹੜੇ ਆ ਨਿਊਜ਼ੀਲੈਂਡ 'ਚ ਵੀ ਉਹਨਾਂ ਨੇ ਇਹ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਆ। ਤੇ ਜਿਹੜੀ ਗੋ ਫੰਡ ਮੀ ਦੀ ਜੇ ਗੱਲ ਕਰਦੇ ਜਾਈਏ, ਗੋ ਫੰਡ ਮੀ 'ਚ ਜਿਹੜੇ ਟਰੱਕਰਸ ਦੀ ਜਿਹੜੀ ਇਹ ਆਰਗੇਨਾਈਜੇਸ਼ਨ ਆ, ਇਹਨਾਂ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਆਪਣੇ ਪੈਸੇ ਇਕੱਠੇ ਕਰ ਲਏ ਸੀ। ਪਰ ਇਹਨਾਂ ਨੇ ਕਹਿ ਦਿੱਤਾ ਵੀ ਨਹੀਂ, ਤੁਸੀਂ $1 ਮਿਲੀਅਨ ਤੱਕ ਤਾਂ ਤੁਹਾਨੂੰ ਦੇ ਸਕਦੇ ਹਾਂ, ਉਹ ਤੋਂ ਬਾਅਦ ਤੁਹਾਨੂੰ ਜਿਹੜਾ ਆ ਅਸੀਂ ਜ਼ਿਆਦਾ ਪੈਸੇ ਨਹੀਂ ਦੇਣੇ, ਤੁਸੀਂ ਹੋਰ ਕਿਸੇ ਆਰਗੇਨਾਈਜੇਸ਼ਨ ਨੂੰ ਡੋਨੇਟ ਕਰ ਸਕਦੇ। ਉਹਨਾਂ ਦਾ ਪੇਜ ਵੀ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ। ਤੇ ਹੁਣ USA ਦੇ ਵਿੱਚ ਜਿਹੜੇ ਸੈਨੇਟਰ ਟੈਡ ਕਰੂਜ਼ ਆ, ਉਹਨਾਂ ਨੇ ਇਹ ਕਿਹਾ ਆ ਵੀ FTC ਨੂੰ ਇਨਵੈਸਟੀਗੇਸ਼ਨ ਲਾਂਚ ਕਰਨੀ ਚਾਹੀਦੀ ਆ ਵੀ ਉਹਨਾਂ ਨੇ ਕਿਸ ਬੇਸ ਦੇ ਉੱਤੇ ਜਿਹੜਾ ਟਰੱਕਰ ਕੌਨਵਾਏ ਦਾ ਫੰਡ ਆ ਉਸ ਨੂੰ ਫਰੀਜ਼ ਕੀਤਾ ਹੈਗਾ, ਕਿਸ ਬੇਸ ਦੇ ਉੱਤੇ ਉਹਨਾਂ ਨੇ ਉਸ ਨੂੰ ਬੰਦ ਕੀਤਾ ਹੈਗਾ। ਸੋ ਇਹ ਵੱਖ-ਵੱਖ ਖਬਰਾਂ ਆ ਰਹੀਆਂ ਹੈਗੀਆਂ। ਸੋ ਇੱਕ ਗੱਲ ਜ਼ਰੂਰ ਆ ਵੀ ਇਸ ਪ੍ਰੋਟੈਸਟ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਦੇ ਵਿੱਚ ਬਹੁਤ ਵੱਡਾ ਉਥਲ-ਪੁਥਲ ਹੋਊਗਾ। ਉੱਥੇ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਉਹਦੇ ਜਿਹੜੇ ਹੈੱਡ ਆ, ਉਸ ਨੂੰ ਵੀ ਉਸ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਉਹਨਾਂ ਦੇ ਜਿਹੜੇ ਇਲੈਕਟਿਡ ਮੈਂਬਰ ਸੀਗੇ। ਸੋ ਲੱਗਦਾ ਪੋਲੀਟੀਕਲੀ ਕੈਨੇਡਾ 'ਚ ਬਹੁਤ ਵੱਡਾ ਇਸ ਪ੍ਰੋਟੈਸਟ ਦਾ ਅਸਰ ਹੋਣ ਜਾ ਰਿਹਾ ਹੈ, ਕਿਉਂਕਿ ਪਹਿਲਾਂ ਤਾਂ ਸਾਰਾ ਮੀਡੀਆ ਜਿਹੜਾ ਸੀ ਉਹ ਚੁੱਪ ਸੀ, ਉਹ ਕਵਰ ਨਹੀਂ ਕਰ ਰਿਹਾ ਸੀ। ਤੇ ਅਨਫੋਰਚੂਨੇਟ ਪਾਰਟ ਇਹ ਵੀ ਆ ਵੀ 40-45 ਦੇ ਕਰੀਬ ਜਿਹੜੇ ਆਪਣੇ ਪੰਜਾਬੀ ਹੈਗੇ ਆ, ਉੱਥੇ ਦੇ ਮੈਂਬਰ ਪਾਰਲੀਮੈਂਟਸ ਆ, ਉਹ ਨਾ ਹੱਕ 'ਚ ਨਾ ਅਗੇਂਸਟ ਬੋਲੇ ਨਹੀਂ ਰਹੇ ਵੀ ਜਿੱਦਾਂ ਆਪਣੇ ਆਪ ਹੀ ਚੁੱਪ ਹੋ ਜਾਣਾ, ਹੈ ਨਾ। ਸੋ ਤੇ ਪਰ ਅੱਜ ਨਿਊਯਾਰਕ ਟਾਈਮ ਨੇ ਕਾਫੀ ਵੱਡਾ ਆਰਟੀਕਲ ਲਿਖਿਆ ਇਹਦੇ ਸੰਬੰਧ ਦੇ ਵਿੱਚ। ਉਹ 'ਚ ਉਹਨੇ ਇਹ ਵੀ ਦੱਸਿਆ ਵੀ ਕਿਸ ਤਰ੍ਹਾਂ ਓਟਾਵਾ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ ਉੱਥੇ ਕੈਨੇਡਾ ਦੇ ਵਿੱਚ। ਤੇ 11 ਦਿਨ ਟਰੱਕਰਸ ਨੂੰ ਹੋ ਗਏ ਆ ਪ੍ਰੋਟੈਸਟ ਕਰਦੇ ਨੂੰ। ਸੋ ਜਦੋਂ ਕਿ ਉੱਥੇ ਦੇ ਪੋਲੀਟੀਸ਼ੀਅਨਸ, ਉਹਨਾਂ ਨੇ ਸੋਚਿਆ ਸੀ ਵੀ ਸ਼ਾਇਦ ਇਹ ਇੱਕ ਅੱਧਾ ਦਿਨ ਪ੍ਰੋਟੈਸਟ ਕਰੂਗੇ, ਇਹਨੀ ਹਟ ਜਾਣਾ ਆ, ਭਈ ਕੋਈ ਬਾਹਲਾ ਨਹੀਂ ਰੌਲਾ ਪੈਣਾ ਹੈਗਾ, ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਸੀਗੀ। ਪਰ ਹੁਣ 11 ਦਿਨ ਹੋ ਗਏ ਆ, ਸੋ ਇਹ ਵੱਧਦਾ ਹੀ ਜਾ ਰਿਹਾ ਹੈਗਾ। ਇੱਕ ਰਹਿ ਚੁੱਕੇ US ਦੇ ਅੰਬੈਸਡਰ ਬਰੂਸ ਹੇਮਨ, ਉਹਨਾਂ ਨੇ ਇਹ ਕਿਹਾ ਆ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਜਿਹੜੇ ਟਰੱਕਰਸ ਪ੍ਰੋਟੈਸਟ ਕਰ ਰਹੇ ਆ, ਉਹਦੇ ਸੰਬੰਧ ਦੇ ਵਿੱਚ ਅਮਰੀਕਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ, ਜਾਂ ਅਮਰੀਕਨ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ। ਸੋ ਇਹ ਵੀ ਦੱਸਦੇ ਜਾਈਏ, USA ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ, ਸਾਬਕਾ ਪ੍ਰੈਜ਼ੀਡੈਂਟ, ਉਹਨਾਂ ਨੇ ਟਰੱਕਰਸ ਦਾ ਸਾਥ ਦਿੱਤਾ ਆ। ਟੈਡ ਕਰੂਜ਼ ਸੈਨੇਟਰ ਨੇ ਹੁਣ ਓਪਨਲੀ ਕਿਹਾ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ GoFundMe ਦੀ। ਵੀ ਇਹ ਕੀ ਗੱਲ ਹੋਈ ਜੀ, 1,36,000 ਲੋਕਾਂ ਨੇ ਇੰਨੇ $1 ਮਿਲੀਅਨ ਇਕੱਠੇ ਕਰਕੇ ਪੈਸੇ ਉਹਨਾਂ ਨੂੰ ਦਿੱਤੇ, ਤੇ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ। ਤੇ ਇਸੇ ਤਰ੍ਹਾਂ ਇਲਨ ਮਸਕ, ਟੈਸਲਾ ਦੇ CEO, ਉਹਨਾਂ ਤਾਂ $40,000-50,000 ਵੀ ਉਹਨਾਂ ਨੂੰ ਦਿੱਤਾ ਆ, ਤੇ ਉਹਨਾਂ ਦਾ ਜਿਹੜਾ ਪੂਰਾ ਸਾਥ ਦਿੱਤਾ ਹੈਗਾ। ਸੋ ਹੁਣ ਇਹ ਇੱਕ ਦੇਖੋ, ਮੂਵਮੈਂਟਸ ਇੱਦਾਂ ਬਣਦੀਆਂ ਹੁੰਦੀਆਂ। ਛੋਟੀ ਜਿਹੀ ਮੂਵਮੈਂਟ ਸ਼ੁਰੂ ਹੋ ਕੇ ਇੱਕ ਛੋਟੇ ਜਿਹੇ ਟਾਊਨ ਤੋਂ, ਬ੍ਰਿਟਿਸ਼ ਕੋਲੰਬੀਆ ਤੋਂ, ਅੱਜ ਪੂਰੀ ਦੁਨੀਆ ਦੇ ਵਿੱਚ ਇਹ ਫੈਲ ਗਈ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਆਜ਼ਾਦੀ ਪਸੰਦ ਲੋਕ ਆ,
ਜਿਹੜੇ ਕਹਿੰਦੇ ਆ ਵੀ ਫਰੀਡਮ ਹੋਣੀ ਚਾਹੀਦੀ ਆ, ਉਹ ਇਹਨਾਂ ਦਾ ਬਹੁਤ ਧੰਨਵਾਦ ਕਰ ਰਹੇ ਆ ਟਰੱਕਰਸ ਦਾ। ਸੋ ਬਹੁਤ ਸਾਰੇ ਲੋਕ ਐਂਟੀ ਵੀ ਹੈਗੇ ਆ, ਕਈ ਜਿਹੜੇ ਕਹਿੰਦੇ ਜੀ ਅਸੀਂ ਤੰਗ ਹੋ ਰਹੇ ਆ, ਹੌਰਨ ਇੰਨੇ ਵੱਜ ਰਹੇ ਆ, ਉਹਨਾਂ ਤੋਂ ਤੰਗ ਹੋ ਰਹੇ ਆ। ਪਰ ਜਦੋਂ ਏਡੇ ਵੱਡੇ ਪ੍ਰੋਟੈਸਟ ਹੁੰਦੇ ਆ, ਉਹਨਾਂ 'ਚ ਕੁਛ ਨਾ ਕੁਛ ਤਾਂ ਇਨਕਨਵੀਨੀਅੰਸ ਲੋਕਾਂ ਨੂੰ ਹੁੰਦੀ ਹੈਗੀ ਆ। ਸੋ ਪੰਜਾਬੀਆਂ ਦਾ ਕੀ ਰੋਲ ਆ, ਇਹ ਵੀ ਇੱਕ ਤਰ੍ਹਾਂ ਨਾਲ ਹਿਸਟਰੀ ਬਣੂਗੀ। ਸੋ ਇਹ ਟਰੱਕਰਸ ਦੇ ਬਾਰੇ ਆਪਾਂ ਹੁਣ ਤੱਕ ਜੋ ਕੁਝ ਵਾਪਰਿਆ ਕੈਨੇਡਾ 'ਚ, ਉਹ ਤੁਹਾਡੇ ਨਾਲ ਸਾਂਝਾ ਕੀਤਾ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।